ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼ ਮਾਹ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम जी डॉक्टर साहब जी आनू प्रोग्राम सच्चो सच विच बहुत शुक्रिया जी डॉक्टर साहब अज 10 फरवरी 2021 28 माघ नानक शाही संमत 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵੀਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਾਫ ਇਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਵਿਊਅਰਸ ਜਿਸ ਤਰ੍ਹਾਂ ਕਿ ਜਿਹੜੀ ਸਿੱਖ ਕੌਮ ਹੈ ਉਹ ਯੋਧਿਆਂ ਦੀ ਬਹਾਦਰਾਂ ਦੀ ਔਰ ਸ਼ਹੀਦਾਂ ਦੀ ਜਿਹੜੀ ਹੈ ਕੌਮ ਹੈ। ਸੋ ਅੱਜ ਮਹਾਨ ਸਿੱਖ ਯੋਧੇ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦਾ ਜੋ 175ਵਾਂ ਸ਼ਹੀਦੀ ਦਿਨ ਹੈ ਔਰ 10 ਫਰਵਰੀ 1844 ਨੂੰ ਸਬਰਾਵਾਂ ਦੀ ਲੜਾਈ ਦੇ ਵਿੱਚ ਅੰਗਰੇਜ਼ਾਂ ਨਾਲ ਲੜਦੇ ਹੋਏ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨੇ ਸ਼ਹੀਦੀ ਜਿਹੜਾ ਜਾਮ ਉਹ ਪੀਤਾ ਸੀ। ਸੋ ਜੰਗ ਵਿੱਚ ਹਾਰ ਦਾ ਕਾਰਨ ਲਾਲ ਸਿੰਘ ਤੇ ਤੇਜ ਸਿੰਘ ਵਰਗੇ ਗੱਦਾਰ ਸਿੱਖ ਜਰਨੈਲ ਸਨ ਜੋ ਕਿ ਅੰਗਰੇਜ਼ਾਂ ਨਾਲ ਰਲੇ ਹੋਏ ਸਨ। ਸੋ ਪੰਜਾਬੀ ਸ਼ਾਇਰ ਸ਼ਾਹ ਮੁਹੰਮਦ ਨੇ ਸਬਰਾਵਾਂ ਦੀ ਜੰਗ ਦੇ ਹਵਾਲੇ ਨਾਲ ਹੀ ਕਿਹਾ ਸੀ ਕਿ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਸੋ ਅੱਜ ਇਹੀ ਵਰਤਾਰਾ ਕਿਸਾਨ ਐਜੀਟੇਸ਼ਨ ਦਾ ਵੀ ਨਜ਼ਰ ਆ ਰਿਹਾ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਤੁਸੀਂ ਬਿਲਕੁਲ ਠੀਕ ਸ਼ੁਰੂਆਤ ਕੀਤੀ। ਅੱਜ ਤੋਂ ਠੀਕ 175 ਸਾਲ ਪਹਿਲਾਂ 1846 ਦੇ ਵਿੱਚ ਜੀ ਸਭਰਾਵਾਂ ਦੀ ਜੰਗ, ਇੱਕ ਪਾਸੇ ਅੰਗਰੇਜ਼ੀ ਫੌਜ ਪੂਰੇ ਲਾਮ ਲਸ਼ਕਰ ਦੇ ਨਾਲ, ਦੂਸਰੇ ਪਾਸੇ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਜਿਹੜਾ ਜੂਨੀਅਰ ਜਰਨੈਲ ਔਰ ਜੰਗ ਦੀ ਕਮਾਂਡ ਲਾਲ ਸਿੰਘ ਜਿਹੜਾ ਕਮਾਂਡਰ ਇਨ ਚੀਫ ਬਣਾਇਆ ਹੋਇਆ ਸੀ ਲਾਹੌਰ ਦਰਬਾਰ ਨੇ ਔਰ ਤੇਜਾ ਸਿੰਘ ਦੇ ਕੋਲ, ਔਰ ਕਿਵੇਂ ਇਹਨਾਂ ਦੀ ਗੱਦਾਰੀ ਨੇ ਅਲਟੀਮੇਟਲੀ ਜਿੱਤ ਨੂੰ ਹਾਰ ਵਿੱਚ ਬਦਲਿਆ। ਸ਼ਾਹ ਮੁਹੰਮਦ ਜਿਨ੍ਹਾਂ ਦਾ ਜੰਗ ਹਿੰਦ ਪੰਜਾਬ ਕਿੱਸਾ ਜਿਸ ਨੂੰ ਹੁਣ ਜਿਹੜਾ ਹੈ ਉਹ ਜੰਗ ਸਿੰਘਾਂ ਫਰੰਗੀਆਂ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ, ਇੱਕ ਯੂਨੀਕ ਹਿਸਟੋਰੀਕਲ ਡਾਕੂਮੈਂਟ ਹੈ। ਔਰ ਉਹਨਾਂ ਨੇ ਜਿੰਨੀਆਂ ਲੜਾਈਆਂ, ਕਿਉਂਕਿ ਉਹਨਾਂ ਨੇ ਸਿਰਫ ਪਹਿਲੀ ਐਂਗਲੋ ਸਿੱਖ ਵਾਰ 1846 ਦੀ ਉਸ ਦੇ ਹੀ ਵੇਰਵੇ ਦਿੱਤੇ ਨੇ। ਉਹ ਮੁਦਕੀ ਹੋਏ, ਅਲੀਵਾਲ ਹੋਏ, ਸਭਰਾਵਾਂ ਹੋਏ, ਤੇ ਉਹ ਇੰਨੇ ਕਰੈਕਟ ਨੇ ਕਿ ਉਸ ਤੋਂ ਬਾਅਦ ਜਿਹੜੇ ਹਿਸਟੋਰੀਕਲ ਅਕਾਊਂਟ ਆਏ ਜਾਂ ਅੰਗਰੇਜ਼ਾਂ ਦੀਆਂ ਖੁਫੀਆ ਡਾਇਰੀਆਂ 'ਚੋਂ ਵੀ ਜੋ ਕੁਝ ਸਾਹਮਣੇ ਆਇਆ ਉਹ ਬਿਲਕੁਲ ਸ਼ਾਹ ਮੁਹੰਮਦ ਜਿਨ੍ਹਾਂ ਦਾ ਕਰੀਬੀ ਰਿਸ਼ਤੇਦਾਰ ਫੌਜ ਦਾ ਜਿਹੜਾ ਹੈ ਉਹ ਤੋਪਖਾਨੇ ਦੇ ਵਿੱਚ ਸੀ ਔਰ ਉਹਦੇ ਕੋਲ ਬਿਲਕੁਲ ਐਗਜ਼ੈਕਟ ਡਿਟੇਲਸ ਨੇ। ਪਰ ਉਹਨਾਂ ਦਾ ਜ਼ਿਕਰ ਕਰਨ ਤੋਂ ਪਹਿਲੇ ਅਸੀਂ ਕਿਉਂਕਿ ਸਾਡੇ ਬਹੁਤ ਸਾਰੇ ਵਿਊਅਰਸ ਨੇ ਸਾਨੂੰ ਕਿਹਾ ਕਿ ਪ੍ਰੈਜ਼ੀਡੈਂਟ ਟਰੰਪ ਦਾ ਟਰਾਇਲ, ਇੰਪੀਚਮੈਂਟ ਟਰਾਇਲ ਚੱਲ ਰਿਹਾ ਸੈਨੇਟ 'ਚ, ਕਿਉਂਕਿ ਕੱਲ੍ਹ ਉਹਦੀ ਸ਼ੁਰੂਆਤ ਹੋਈ ਸੀ ਕਿ ਤੁਸੀਂ ਉਸ 'ਤੇ ਕਾਮੈਂਟ ਨਹੀਂ ਕੀਤਾ। ਸੋ ਮੈਂ ਇੰਨਾ ਹੀ ਕਹਿਣਾ ਚਾਹੁੰਦਾ ਕਿ ਵੀ ਬੇਸ਼ੱਕ ਪਿਛਲੇ 4 ਸਾਲ ਜਦੋਂ ਕਿ ਪ੍ਰੈਜ਼ੀਡੈਂਟ ਟਰੰਪ ਦੀ ਪ੍ਰੈਜ਼ੀਡੈਂਸੀ ਰਹੀ ਉਹਨਾਂ ਨੇ ਉਸ ਨੂੰ ਆਪਣੇ ਢੰਗ ਨਾਲ ਚਲਾਇਆ। ਪਹਿਲੀ ਵਾਰ ਉਹ ਟਵਿੱਟਰ ਪ੍ਰੈਜ਼ੀਡੈਂਟ ਵੀ ਬਣੇ, ਸਭ ਤੋਂ ਜ਼ਿਆਦਾ ਫਾਲੋਅਰ ਉਹਨਾਂ ਦੇ ਸੀ ਦੁਨੀਆ 'ਚ। ਔਰ ਇਹ ਵੀ ਇੱਕ ਵਿਡੰਬਣਾ ਹੈ ਜਾਂ ਇਸ ਨੂੰ ਵੀ ਕੁਦਰਤ ਦਾ ਇੱਕ ਰੰਗ ਕਹੋ ਕਿ ਜਿਸ ਦੇ ਸਭ ਤੋਂ ਜ਼ਿਆਦਾ ਜਿਹੜੇ ਨੇ ਉਹ ਫਾਲੋਅਰ ਸੀ ਟਵਿੱਟਰ 'ਤੇ, ਜਦੋਂ ਉਹਨਾਂ ਦੇ ਆਫਿਸ ਅਖੀਰਲੇ ਦਿਨ ਸੀ ਉਸੇ ਟਵਿੱਟਰ ਨੇ ਉਹਨਾਂ ਦਾ ਅਕਾਊਂਟ ਪਹਿਲਾਂ ਸਸਪੈਂਡ ਕੀਤਾ ਫਿਰ ਬੰਦ ਕੀਤਾ। ਔਰ ਹੁਣ ਵੀ ਟਵਿੱਟਰ ਨੇ ਸਟੇਟਮੈਂਟ 'ਚ ਕਿਹਾ ਕਿ ਜੇ 2024 'ਚ ਦੁਬਾਰਾ ਵੀ ਟਰੰਪ ਪ੍ਰੈਜ਼ੀਡੈਂਟ ਬਣ ਜਾਏ ਤੇ ਉਹਨਾਂ ਦਾ ਟਵਿੱਟਰ ਜਿਹੜਾ ਅਕਾਊਂਟ ਹੈ ਉਹ ਬੰਦ ਹੀ ਰਹੇਗਾ। ਸੋ ਇਹਨੂੰ
ਜੇ ਤੁਸੀਂ ਕਹਿਣਾ ਹੋਏ ਤਾਂ ਇਹੀ ਹੈ ਕਿ ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਕਿ ਰੱਬ ਦੀ ਜਿਹੜੀ ਖੇਡ ਹੈ, ਕਈ ਵਾਰ ਜ਼ਮੀਨ ਤੋਂ ਚੁੱਕ ਕੇ ਅਸਮਾਨ ਤੇ ਲੈ ਜਾਂਦਾ ਹੈ ਔਰ ਫਿਰ ਅਸਮਾਨ ਤੋਂ ਜਦੋਂ ਥੱਲੇ ਸੁੱਟਦਾ ਫਿਰ ਉਹ ਵੀ ਹਾਲਤ ਆ ਜਾਂਦੀ ਹੈ ਕਿ ਮਾਸ ਖਾਏ ਤਿੰਨ ਘਾਹ ਖਵਾਲੇ। ਜਿਹੜੇ ਕਹਿੰਦੇ ਨੇ ਕਿ ਭਾਈ ਮਾਸ ਤੋਂ ਬਿਨਾਂ, ਗੋਸ਼ਤ ਤੋਂ ਬਿਨਾਂ ਤਾਂ ਅਸੀਂ ਰੋਟੀ ਖਾ ਹੀ ਨਹੀਂ ਸਕਦੇ, ਉਹ ਦਿਨ ਵੀ ਆ ਜਾਂਦੇ ਨੇ ਕਿ ਘਾਹ ਵੀ ਜਿਹੜਾ ਹੈ ਉਹ ਖਾਣ ਲਈ ਨਹੀਂ ਮਿਲਦਾ। ਲੇਕਿਨ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਖਾਸ ਤੌਰ 'ਤੇ ਜਦੋਂ ਚੋਣ ਨਤੀਜੇ ਆ ਜਾਂਦੇ ਨੇ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਵਰਤਾਰਾ, ਜਿਹਨੇ ਅਲਟੀਮੇਟਲੀ ਜਿਹੜੀ ਕੈਪੀਟਲ ਹਿੱਲ ਦੇ ਉੱਤੇ ਵਾਇਲੈਂਸ ਹੋਈ, ਜਿਸ ਨੇ ਅਮਰੀਕਨ ਇਮੇਜ ਨੂੰ ਵੀ ਹਾਰਮ ਕੀਤਾ, ਅਮਰੀਕਾ ਦਾ ਇੱਕ ਅਮਰੀਕਨ ਡੈਮੋਕ੍ਰੇਸੀ ਦਾ ਜਿਹੜਾ ਇਮੇਜ ਬਣਿਆ ਉਹਨੂੰ ਵੀ ਹਾਰਮ ਕੀਤਾ। ਔਰ ਜਿਵੇਂ ਹੁਣ ਜਦੋਂ ਕਿ ਸੈਨੇਟ ਦੇ ਵਿੱਚ ਆਲਮੋਸਟ 6 ਦੇ ਕਰੀਬ ਸੈਨੇਟਰ ਰਿਪਬਲਿਕਨ ਟੁੱਟ ਕੇ ਇੱਧਰ ਆਏ ਨੇ, ਇਸ ਲਈ ਟਰਾਇਲ ਸ਼ੁਰੂ ਹੋਇਆ। ਹਾਲਾਂਕਿ ਮੇਰਾ ਆਪਣਾ ਇਹ ਅੰਦਾਜ਼ਾ ਹੈ ਕਿ ਸੋਲਿਡ ਬਲੌਕ ਜਿਹੜਾ 30 ਤੋਂ ਜ਼ਿਆਦਾ ਸੈਨੇਟਰਸ ਦਾ ਉਹ ਟਰੰਪ ਦੇ ਨਾਲ ਅਜੇ ਵੀ ਖੜਾ ਹੈ। ਸੋ ਉਹਦੀ ਜਿਹੜੀ ਹੈ ਸੈਨੇਟ ਦੇ ਵਿੱਚ ਇੰਪੀਚਮੈਂਟ ਨਹੀਂ ਹੋ ਸਕੇਗੀ। ਪਰ ਜਿਸ ਕਿਸਮ ਦੀ ਕੇਸ ਪ੍ਰੈਜੈਂਟੇਸ਼ਨ, ਕਿਉਂਕਿ ਜਦੋਂ ਸੈਨੇਟ 'ਚ ਹੋ ਰਿਹਾ, ਕਾਂਗਰਸਮੈਨ ਜਿਹੜੇ ਨੇ ਉਹ ਵੀ ਟੈਸਟੀਫਾਈ ਕਰ ਰਹੇ ਨੇ। ਔਰ ਜਿਵੇਂ ਟਾਈਮ ਮੈਗਜ਼ੀਨ ਨੇ ਮੋਦੀ ਦੇ ਲਈ, ਜਦੋਂ ਮੋਦੀ ਜਿਹੜਾ ਉਹਦੀਆਂ 2014 ਤੋਂ ਬਾਅਦ ਜੋ ਨੀਤੀਆਂ ਸੀ ਉਹਨੂੰ ਸਾਹਮਣੇ ਰੱਖਦੇ ਆ, ਕਵਰ ਪੇਜ ਦੇ ਉੱਤੇ ਪਿਕਚਰ ਲਾ ਕੇ ਕਿਹਾ ਸੀ ਕਿ ਮੋਦੀ ਡਿਵਾਈਡਰ ਇਨ ਚੀਫ, ਕਿ ਭਾਈ ਇਹ ਸਾਰੀ ਸੁਸਾਇਟੀ ਨੂੰ ਇਹਨੇ ਡਿਵਾਈਡ ਕਰਕੇ ਰੱਖ ਦਿੱਤਾ ਹੈ। ਔਰ ਜਿਹੜਾ ਇਸ ਟਰਾਇਲ ਦੇ ਦੌਰਾਨ ਟਰੰਪ ਦੇ ਲਈ ਲਕਬ ਨਿਕਲ ਰਿਹਾ ਹੈ ਇਨਸਾਈਟਰ ਇਨ ਚੀਫ, ਕਿ ਉਹਨੇ ਕਿਵੇਂ ਇਨਸਾਈਟ ਕੀਤਾ, ਭੜਕਾਇਆ। ਔਰ ਉਸ ਜਿਹੜੇ ਸਬੂਤ 'ਚ ਵੀ ਜੋ ਕੁਛ ਆ ਰਿਹਾ ਬਹੁਤਾ ਕੁਛ ਟਵੀਟ ਹੀ ਨੇ। ਔਰ ਉਹਨਾਂ ਨੇ ਕਿਹਾ ਕਿ ਭਾਈ ਜਦੋਂ ਇਹ ਹਿੰਸਾ ਚੱਲ ਰਹੀ ਸੀ ਔਰ ਈਵਨ ਮਿਟ ਰੋਮਨੀ ਵਰਗੇ ਸੈਨੇਟਰ ਜਿਨ੍ਹਾਂ ਦਾ ਬੜਾ ਨੈਰੋ ਐਸਕੇਪ ਹੋਇਆ, ਪਰ ਟਰੰਪ ਇਵੇਂ ਹੀ ਵਾਚ ਕਰ ਰਿਹਾ ਸੀ ਟੀਵੀ 'ਤੇ ਕਿ ਰਿਐਲਿਟੀ ਸ਼ੋਅ ਹੋਏ, ਔਰ ਉਹ ਉਸ ਨੂੰ ਹਿਸਟੋਰਿਕ ਡੇ ਦੱਸ ਰਿਹਾ ਸੀ। ਔਰ ਇਹ ਵੀ ਕਿਹਾ ਕਿ ਜੇ ਸ਼ਾਨਦਾਰ ਜਿੱਤ ਲੋਕਾਂ ਦੀ ਨੂੰ ਨਾ ਮੰਨਿਆ ਜਾਏ ਤਾਂ ਫਿਰ ਇਵੇਂ ਹੀ ਹੁੰਦਾ। ਸੋ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਇਹ ਇੱਕ ਕਮਜ਼ੋਰ ਪੱਖ ਰਿਹਾ। ਹਾਲਾਂ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਹੁਣ ਜਦੋਂ ਅਸੀਂ ਦੇਖ ਰਹੇ ਹਾਂ ਕਿ ਫੋਰਨ ਅਫੇਅਰਸ ਜਾਂ ਵਿਦੇਸ਼ ਨੀਤੀ ਬਾਈਡਨ ਐਡਮਿਨਿਸਟ੍ਰੇਸ਼ਨ ਦੀ, ਉਹਦੇ 'ਚ ਕੀ ਤਬਦੀਲੀਆਂ ਹੋਣਗੀਆਂ, ਕੀ ਨਹੀਂ ਹੋਏਗਾ। ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਟਰੰਪ ਨੂੰ ਇਹ ਕ੍ਰੈਡਿਟ ਜ਼ਰੂਰ ਦੇਣਾ ਬਣਦਾ ਹੈ ਕਿ ਉਹਨਾਂ ਦੇ 4 ਸਾਲ ਦੀ ਟਰਮ 'ਚ ਉਹਨਾਂ ਨੇ ਕੋਈ ਨਵੀਂ ਜੰਗ ਨਹੀਂ ਸਹੇੜੀ। ਬਿਲਕੁਲ, ਫੌਜਾਂ ਇਰਾਕ 'ਚੋਂ ਵੀ ਕੱਢੀਆਂ ਔਰ ਅਫਗਾਨਿਸਤਾਨ ਦੇ ਵਿੱਚ ਮੰਨਦੇ ਹਾਂ ਕਿ ਭਾਈ ਅਲਟੀਮੇਟਲੀ ਅਸੀਂ ਜਿੱਤ ਨਹੀਂ ਸਕਦੇ ਉੱਥੇ। ਜਿਵੇਂ ਤਾਲਿਬਾਨ ਦੇ ਨਾਲ ਫਰਵਰੀ 2020 'ਚ ਡੀਲ ਸਟ੍ਰਾਈਕ ਕੀਤੀ ਔਰ ਉੱਥੋਂ ਫੌਜ ਵਾਪਸ ਕੱਢਣ ਦਾ ਫੈਸਲਾ ਕੀਤਾ। ਇਸ ਵੇਲੇ ਸਿਰਫ 2500 ਅਮਰੀਕਨ ਸੋਲਜਰ ਅਫਗਾਨਿਸਤਾਨ 'ਚ ਨੇ ਜਿਨ੍ਹਾਂ ਨੂੰ ਮਈ ਤੱਕ ਕੱਢਣ ਦੀ ਲਾਈਨ ਹੈ। ਸੋ ਇਹ ਇੱਕ ਪੋਜ਼ੀਟਿਵ ਪਾਰਟ ਹੈ। ਜੇ ਕੋਵਿਡ-19 ਨਾ ਆਉਂਦਾ ਤੇ ਇਕੋਨਮੀ ਵੀ ਜਿਹੜੀ ਹੈ ਉਹ ਬਹੁਤ ਬੈਟਰ ਕਰ ਰਹੀ ਸੀ। ਔਰ ਇਸ ਦੇ ਨਾਲ ਨਾਲ ਹੋਰ ਵੀ ਜਿਹੜੀਆਂ ਨੇ ਪ੍ਰਾਪਤੀਆਂ ਕੋਈ ਗਣਾਈਆਂ ਜਾ ਸਕਦੀਆਂ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪ੍ਰੈਜ਼ੀਡੈਂਟ ਟਰੰਪ ਦੀ ਕੁਰਸੀ ਨਾਲ ਚਿੰਬੜੇ ਰਹਿਣ ਦੀ ਜਿਹੜੀ ਚਾਹਨਾ ਜਾਂ ਕੁਰਸੀ ਦੀ ਹਵਸ, ਉਸ ਨੇ ਅਮਰੀਕਨ ਇਮੇਜ ਨੂੰ, ਅਮਰੀਕਨ ਇੰਸਟੀਟਿਊਸ਼ਨਸ ਨੂੰ ਨੁਕਸਾਨ ਵੀ ਪਹੁੰਚਾਇਆ। ਲੇਕਿਨ ਇਹ ਗੱਲ ਇੱਕ ਫਖਰ ਔਰ ਮਾਣ ਵਾਲੀ ਵੀ ਹੈ ਕਿ ਅਲਟੀਮੇਟਲੀ ਇੰਸਟੀਟਿਊਸ਼ਨਸ ਪ੍ਰੀਵੇਲ ਕੀਤੀਆਂ। ਬੇਸ਼ੱਕ ਮੀਡੀਆ ਨੂੰ ਬਿਲਕੁਲ ਪਹਿਲੇ ਦਿਨ ਤੋਂ ਹੀ ਉਹਨੇ ਧੁਰਿਆ ਔਰ ਹਰ ਵਾਰ ਫੇਕ ਨਿਊਜ਼ ਔਰ ਦੂਸਰਾ ਕਰਕੇ ਔਰ ਕਈ ਵਾਰ ਜਰਨਲਿਸਟ ਨੂੰ ਪ੍ਰੈਸ, ਲੇਕਿਨ ਇਹ ਨਹੀਂ ਹੈ ਕਿ ਮੋਦੀ ਵਾਂਗ ਉਹ ਪਿਛਲੇ 6 ਸਾਲ 'ਚ ਉਹਨੇ ਅੱਜ ਤੱਕ ਕੋਈ ਪ੍ਰੈਸ ਕਾਨਫਰੰਸ ਹੀ ਨਹੀਂ ਕੀਤੀ। ਔਰ ਇੱਥੇ ਬੇਸ਼ੱਕ ਉਹ ਝਾੜ ਵੀ ਦਿੰਦਾ ਸੀ, ਇਨਸਲਟ ਵੀ ਕਰਦਾ ਸੀ ਜਰਨਲਿਸਟਾਂ ਨੂੰ, ਔਰ ਖ਼ਾਸ ਤੌਰ 'ਤੇ ਜਿਹੜੇ ਵੱਡੇ CNN ਵਰਗੇ ਨੈਟਵਰਕ ਜਿਨ੍ਹਾਂ ਨੂੰ ਉਹ ਕਹਿੰਦਾ ਸੀ ਕਿ ਵੀ ਇਹ ਫੇਕ ਨਿਊਜ਼ ਦਿੰਦੇ ਨੇ, ਲੇਕਿਨ ਫਿਰ ਵੀ ਉਹ ਮੀਡੀਆ ਨੂੰ ਵੀ ਫੇਸ ਕਰਦਾ ਸੀ। ਔਰ ਇਸ ਸਾਰੇ ਦੇ ਵਿੱਚ ਜਿਹੜਾ ਇੰਸਟੀਟਿਊਸ਼ਨਸ ਦੇ ਹਵਾਲੇ ਨਾਲ ਗੱਲ ਕਰੀਏ ਕਿ ਜੇ ਈਵਨ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਜਿਹੜੇ ਕਿ ਪ੍ਰੀਜ਼ਾਈਡ ਕਰ ਰਹੇ ਸੀ ਸੈਨੇਟ ਨੂੰ ਐਜ਼ ਏ ਵਾਈਸ ਪ੍ਰੈਜ਼ੀਡੈਂਟ, ਉਹ ਕਰਦੇ ਨੇ। ਔਰ ਬੇਸ਼ੱਕ 4 ਸਾਲ ਉਹਨਾਂ ਨੇ ਪੂਰੀ ਲਾਇਲਟੀ ਰੱਖੀ ਟਰੰਪ ਨਾਲ, ਪਰ ਜਦੋਂ ਇਲੈਕਸ਼ਨ ਸਰਟੀਫਾਈ ਕਰਨ ਦੀ ਗੱਲ ਆਈ ਤੇ ਉਹ ਉਹਨਾਂ ਨੇ
ਸਰਟੀਫਾਈ ਕੀਤਾ ਐਜ਼ ਏ, ਉਹਨਾਂ ਨੇ ਕਿਹਾ ਕਿ ਇਹ ਮੇਰੀ ਕਨਸਟੀਟਿਊਸ਼ਨਲ ਆਬਲੀਗੇਸ਼ਨ ਹੈ, ਜੀ ਇੱਕ ਪ੍ਰੋਸੀਜਰ ਹੈ ਐਂਡ ਆਈ ਕਾਂਟ ਸਟਾਪ ਇਟ। ਬਿਲਕੁਲ। ਸੋ ਇਹ ਅਮਰੀਕਾ ਦਾ ਮੈਂ ਸਮਝਦਾ ਵੀ ਇਨ ਸਪਾਈਟ ਆਫ ਨੈਗੇਟਿਵਿਟੀਜ਼ ਇਹ ਇੱਕ ਪੋਜ਼ਿਟਿਵ ਪਾਰਟ ਵੀ ਹੈ ਕਿ ਇੰਸਟੀਟਿਊਸ਼ਨਸ ਪ੍ਰੀਵੇਲ ਕੀਤੀਆਂ, ਔਰ ਹੁਣ ਵੀ ਇਹ ਬੇਸ਼ੱਕ ਅਗਲੇ 3-4 ਦਿਨ ਚੱਲੇਗਾ ਇਹ ਸਾਰਾ ਪਾਰਟ। ਔਰ ਮੈਨੂੰ ਇਹ ਲੱਗਦਾ ਕਿ ਵੀ ਜਿਹੜਾ ਰਿਪਬਲਿਕਨਸ ਦਾ ਇੱਕ ਸੋਲਿਡ ਬਲੌਕ, ਕਿਉਂਕਿ ਇੰਟੈਂਟ ਇਹ ਹੈ ਕਿ ਇਸ ਸਾਰੇ ਚੋਂ ਇਹ ਆ ਜਾਏ ਕਿ ਉਹ ਦੁਬਾਰਾ ਆਫਿਸ ਲਈ 2024 ਚ ਰਨ ਨਾ ਕਰ ਸਕਣ, ਪਰ ਮੈਨੂੰ ਲੱਗਦਾ ਨਹੀਂ ਹੈ ਕਿ ਰਿਪਬਲਿਕਨ, ਕਿਉਂਕਿ ਸੈਨੇਟ 'ਚ ਜਿਹੜਾ ਹੈ ਉਹ ਇੰਪੀਚਮੈਂਟ ਦੇ ਲਈ 2/3 ਮੈਜੋਰਿਟੀ ਚਾਹੀਦੀ ਹੈ, 2/3, ਔਰ ਬੜੀ ਥਿਨ ਮੈਜੋਰਿਟੀ ਹੈ ਡੈਮੋਕ੍ਰੈਟਸ ਕੋਲ। ਜੇ ਜਿਵੇਂ 6 ਜਾਂ 8 ਸੈਨੇਟਰ ਆਏ ਵੀ ਨੇ ਟਰਾਇਲ ਦੀ ਫੇਵਰ 'ਚ, ਉਹ ਮਿਲਾ ਕੇ ਵੀ ਸੋਲਿਡ ਜਿਹੜੇ ਨੇ ਉਹ 35-40 ਜਿਹੜੇ ਨੇ ਉਹ 30+ ਉਧਰ ਹੀ ਰਹਿੰਦੇ ਨੇ। ਸੋ ਇਹ ਕਹਾਣੀ ਅਸੀਂ ਸੁਣਾ ਦਿੱਤੀ ਹੈ ਕਿਉਂਕਿ ਸਾਡੇ ਦਰਸ਼ਕਾਂ ਦੀ ਚਾਹਨਾ ਸੀ। ਦੂਸਰਾ ਪੱਖ, ਕਿਉਂਕਿ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਤਾਂ ਇੱਕ ਜਿਹੜੇ ਨੇ ਉਹ ਹੀਰੋ ਹੈ ਹੀ ਨੇ, ਉਹਨਾਂ ਦਾ ਅੱਜ 175ਵਾਂ ਸ਼ਹੀਦੀ ਦਿਨ ਹੈ, ਪਰ ਕੌਨਟੈਕਸਟ ਮੇਰੇ ਮਾਈਂਡ 'ਚ ਆ ਰਿਹਾ ਸੀ ਕਿ ਅਸੀਂ ਕਿੰਨੀ ਕੁ ਦੇਰ ਸ਼ਾਹ ਮੁਹੰਮਦ ਨੂੰ ਇਹ ਕੋਟ ਕਰਦੇ ਰਵਾਂਗੇ ਕਿ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ, ਕਿ ਅਲਟੀਮੇਟਲੀ ਸਾਡੀ ਵਿਕਟਰੀ ਜਿਹੜੀ ਹੈ ਉਹ ਡਿਫੀਟ ਦੇ ਵਿੱਚ ਟਰਨ ਹੋ ਜਾਂਦੀ ਹੈ। ਕਿਉਂਕਿ ਅਸੀਂ ਜਿਨ੍ਹਾਂ ਨੂੰ ਆਪਣੇ ਆਗੂ ਬਣਾਉਂਦੇ ਹਾਂ ਜਾਂ ਜਿਹੜੇ ਆਗੂ ਥੋਪ ਦਿੱਤੇ ਜਾਂਦੇ ਨੇ ਉਹਨਾਂ ਦੀ ਅਸੀਂ ਪਛਾਣ ਨਹੀਂ ਕਰਦੇ, ਤੇ ਜਦੋਂ ਪਛਾਣ ਵੀ ਲੈਂਦੇ ਆ ਫਿਰ ਕਿਤੇ ਨਾ ਕਿਤੇ ਲਾਇਲਟੀ ਕਿ ਭਾਈ ਅਸੀਂ ਤਾਂ ਸ਼ਹੀਦੀ ਪਾ ਜਾਣੀ ਹੈ, ਆਪਣਾ ਫਰਜ਼ ਨਿਭਾ ਜਾਣਾ, ਅਗਲਾ ਜਿਹੜਾ ਕਰਨਗੇ ਸੋ ਭਰਨਗੇ, ਆਪੇ ਹੀ ਭੁਗਤਣਗੇ, ਇਹ ਵੀ ਅਪਰੋਚ ਠੀਕ ਨਹੀਂ ਹੁੰਦੀ। ਔਰ ਕਿਸਾਨ ਐਜੀਟੇਸ਼ਨ ਜਿਹੜੀ ਅੱਜ ਲਗਭਗ 2.5 ਮਹੀਨੇ ਤੋਂ ਦਿੱਲੀ ਦੀਆਂ ਬਰੂਹਾਂ ਤੇ ਲੱਖਾਂ ਲੋਕ ਇਸ ਪੀਰੀਅਡ 'ਚ ਆਏ, 200 ਤੋਂ ਜ਼ਿਆਦਾ ਡੈਥਸ ਔਰ ਮਿਲੀਅਨਸ ਆਫ ਡਾਲਰਸ ਦਾ ਐਕਸਪੈਂਡੀਚਰ, ਔਰ ਕਿਵੇਂ ਅੱਜ ਇੱਕ ਪਾਸੇ ਤਾਂ ਇਲੈਕਸ਼ਨਾਂ ਦੀਆਂ ਤਿਆਰੀਆਂ ਨੇ ਮਹਾਂ ਪੰਚਾਇਤਾਂ ਦੇ ਨਾਂ ਥੱਲੇ, ਉਹ ਹਰਿਆਣੇ ਦੇ ਵਿੱਚ ਹੋਏ, ਯੂਪੀ ਦੇ ਵਿੱਚ ਹੋਏ ਜਾਂ ਰਾਜਸਥਾਨ 'ਚ, ਉਹਨੂੰ ਕਿਵੇਂ ਵੋਟ ਬੈਂਕ 'ਚ ਕਨਵਰਟ ਕਰਨਾ, ਇੱਕ ਪਾਸਾ ਉਸ ਪਾਸੇ ਲੱਗਾ ਹੋਇਆ, ਔਰ ਆਪਣੇ ਜਿਹੜੇ ਨੇ ਜਿਨ੍ਹਾਂ ਦੇ ਸਾਹਮਣੇ ਇੱਕ ਰੋਲ ਸੀ ਨਿਭਾਉਣ ਵਾਲਾ, ਉਸ ਨੂੰ ਔਰ ਨੌਜਵਾਨੀ ਨੂੰ ਇਹ ਸਾਰੇ ਤੋਂ ਪਾਸੇ ਕਰਕੇ ਹੁਣ ਤੁਸੀਂ ਗਾਈ ਜਾਓ ਸਟੇਜਾਂ 'ਤੇ, ਗੀਤ ਵੀ ਗਾ ਲਓ, ਸੱਦੀ ਵੀ ਜਾਓ, ਪਾਬੰਦੀਆਂ ਲਾ ਕੇ ਸਪੀਕਰਸ ਨੂੰ ਵੀ ਕਰ ਦਿਓ, ਨਾ ਹੋਰ ਕੋਈ ਗੱਲ ਨਾ ਕਰਨਾ। ਸੋ ਇਹ ਵੀ ਕਹਾਣੀ, ਹਾਲਾਂ ਸਾਡੇ ਕੁਛ ਵੀਰ ਜਿਨ੍ਹਾਂ ਨੇ ਮੈਨੂੰ ਕਿਹਾ ਕਿ ਵੀ ਤੁਸੀਂ ਪੈਸੀਮਿਸਟ ਨੋਟ ਨਾ ਸਟ੍ਰਾਈਕ ਕਰੋ ਕਿ ਬਈ ਨਹੀਂ ਇਹਦੇ 'ਚੋਂ ਵੀ ਅਸੀਂ ਕੱਢਾਂਗੇ। ਮੈਂ ਕਿਹਾ ਜੀ ਜੋ ਨਿਕਲਣਾ ਸੀ ਬੈਸਟ ਉਹ ਨਿਕਲ ਗਿਆ। 26 ਜਨਵਰੀ ਬੈਸਟ ਡੇ ਸੀ ਔਰ ਝੰਡਾ ਝੁਲਾ ਦਿੱਤਾ। ਹੁਣ ਉਸ ਤੋਂ ਬਾਅਦ ਕੁਛ ਮੌਕੇ ਹਿਸਟਰੀ ਤੁਹਾਡੇ ਅੱਗੇ ਸੁੱਟਦੀ ਹੈ, ਔਰ ਇਸ ਗੱਲ ਦਾ ਧਿਆਨ ਰਹੇ। ਸਰ ਕਪੂਰ ਸਿੰਘ ਬੜੇ ਵੱਡੇ ਫਿਲਾਸਫਰ ਸਾਡੇ ਹੋਏ ਨੇ, ਉਹ ਕਹਿੰਦੇ ਸੀ ਵੀ ਸਾਨੂੰ ਇਹ ਭਰਮ ਨਹੀਂ ਪਾਲਣਾ ਚਾਹੀਦਾ ਕਿ ਜੀ ਅਸੀਂ ਜਿਹੜੇ ਹੈ ਸਾਡੇ ਲਈ ਕੋਈ ਤਾਰੀਖ ਨੇ, ਇਤਿਹਾਸ ਨੇ, ਕੋਈ ਵੱਖਰਾ ਵਰਤਾਰਾ ਕਰਨਾ, ਕਿ ਜਿਹੜੀਆਂ ਕੌਮਾਂ ਸਮੇਂ ਦੇ ਹਾਣ ਦੀਆਂ ਨਹੀਂ ਹੁੰਦੀਆਂ ਜਾਂ ਜਿਹੜੀਆਂ ਐਜੀਟੇਸ਼ਨਸ ਦੀ ਲੀਡਰਸ਼ਿਪ ਉਸ ਦੇ ਗੁਣ ਔਗਣ, ਉਸ ਦੇ ਪਲੱਸ ਮਾਈਨਸ ਸਮਝ ਕੇ ਇੱਕ ਪਲੱਸ ਲਾਈਨ ਦੇ ਉੱਤੇ ਠੀਕ ਦਿਸ਼ਾ ਨਿਰਦੇਸ਼, ਦਿਸ਼ਾ ਔਰ ਦਸ਼ਾ, ਇਹ ਦੋਨੋਂ ਹੀ ਜਿਹੜੀ ਹੈ ਲੀਡਰਸ਼ਿਪ ਤੇ ਡਿਪੈਂਡ ਕਰਦੇ ਹੁੰਦੇ ਹੈ। ਕੌਮ ਤਾਂ ਖੜੀ, ਔਰ ਮੈਨੂੰ ਯਾਦ ਹੈ ਸਰ ਕਪੂਰ ਸਿੰਘ ਇੱਕ ਵਾਰ ਮੰਜੀ ਸਾਹਿਬ ਦੀਵਾਨ ਹਾਲ 'ਚ, ਉਦੋਂ ਚੀਫ ਖਾਲਸਾ ਦੀਵਾਨ ਦਾ ਕੋਈ ਸੀ ਐਜੂਕੇਸ਼ਨਲ ਕਾਨਫਰੰਸ ਸੀ, ਉਹਦੇ 'ਤੇ ਉਹ ਆਏ ਹੋਏ ਸੀਗੇ, ਅਤੇ ਉੱਥੇ ਵੀ ਆਏ ਐਡਰੈਸ ਕਰਨ, ਔਰ ਵੱਡੇ ਵੱਡੇ ਲੀਡਰ ਸਾਰੇ ਜਿਹੜੇ ਨੇ ਉਹ ਬੈਠੇ ਹੋਏ ਸੀ ਸਟੇਜ ਦੇ ਉੱਤੇ, ਔਰ ਬਾਅਦ 'ਚ ਇਹੀ ਬਿਆਨ ਉਹਨਾਂ ਨੇ ਸਰਦਾਰ ਗਿਆਨ ਸਿੰਘ ਰਾੜੇ ਵਾਲਾ, ਇੱਕ ਅਕਾਲੀ ਲੀਡਰ ਵੀ ਹੋਏ, ਕਾਂਗਰਸ 'ਚ ਵੀ ਬਾਅਦ 'ਚ ਲੈਜਿਸਲੇਚਰ ਪਾਰਟੀ ਦਾ ਲੀਡਰ ਸੀ, ਉਹਨਾਂ ਦੇ ਭੋਗ 'ਤੇ ਵੀ ਕਹੇ ਸੀ, ਪਰ ਥੋੜ੍ਹੇ ਜਿਹੇ ਫਰਕ ਦੇ ਨਾਲ ਉਹਨਾਂ ਨੇ ਮੰਜੀ ਸਾਹਿਬ ਦੀਵਾਨ ਹਾਲ ਤੋਂ ਕਿਹਾ, ਉਹਨਾਂ ਨੇ ਕਿਹਾ ਕਿ ਆਹ ਜਿਹੜੇ ਸਾਹਮਣੇ ਬੈਠੇ ਨੇ ਇਹ ਮਰਨ ਲਈ ਤਿਆਰ ਨੇ, ਹਮੇਸ਼ਾ ਤਿਆਰ ਨੇ, ਇਹ ਗੁਰੂ ਨੇ ਜਿਹੜੀ ਆ ਪ੍ਰੋਗਰਾਮਿੰਗ ਕੀਤੀ ਹੋਈ ਹੈ, ਪਰ ਆਹ ਜਿਹੜੇ ਮੇਰੇ ਨਾਲ ਸਟੇਜ 'ਤੇ ਬੈਠੇ ਨੇ ਇਹਨਾਂ ਨੇ ਹਰ ਵਾਰ ਪਿੱਠ ਹੀ ਦਿਖਾਣੀ ਹੈ, ਇਹੀ ਇਹਨਾਂ ਦਾ ਵੱਲ ਹੈ, ਇਸ ਤੋਂ ਬਿਨਾਂ ਕੁਛ ਨਹੀਂ ਹੈ। ਔਰ ਇਹੀ ਗੱਲ ਉਹਨਾਂ ਨੇ ਸਰ ਗਿਆਨ ਸਿੰਘ ਰਾੜੇਵਾਲਾ ਦੇ ਭੋਗ ਦੇ ਮੌਕੇ ਦੇ ਉੱਤੇ ਕਈ, ਉਦੋਂ ਇਹ ਟੌੜਾ, ਬਾਦਲ, ਤਲਵੰਡੀ ਇਹ ਸਾਰੇ ਬੈਠੇ ਸੀ ਸਟੇਜ 'ਤੇ, ਤਾਂ ਉਹਨਾਂ ਨੇ ਸ਼ੁਰੂਆਤ ਹੀ ਕੀਤੀ। ਉਹਨਾਂ ਨੇ ਕਿਹਾ ਕਿ ਜੀ ਅੱਜ
ਇੱਥੇ ਬੜੇ ਬੜੇ ਮਹਾਨ ਅਕਾਲੀ ਲੀਡਰ ਵੀ ਬੈਠੇ ਨੇ, ਉਹ ਥੋੜੇ ਜਿਹੇ ਚੌੜੇ ਹੋਏ ਕਿ ਵੀ ਸਰ ਕਪੂਰ ਸਿੰਘ ਦਾ ਪਤਾ, ਉਹ ਤਾਂ ਜੁੱਤੀ ਹੱਥ ਹੀ ਰੱਖਦੇ ਨੇ। ਉਹਨਾਂ ਨੇ ਕਿਹਾ ਵੀ ਮੈਂ ਇਹਨਾਂ ਨੂੰ ਇਸ ਕਰਕੇ ਨਹੀਂ ਮਹਾਨ ਕਿਹਾ ਕਿ ਵੀ ਇਹ ਸੱਚਮੁੱਚ ਮਹਾਨ ਨੇ, ਪਰ ਜੇ ਮੈਂ ਇਹਨਾਂ ਨੂੰ ਮਹਾਨ ਨਾ ਕਿਹਾ ਤੇ ਇਹ ਮੇਰੇ ਨਾਲ ਨਾਰਾਜ਼ ਹੋ ਜਾਣਗੇ। ਸੋ ਉਹਨਾਂ ਨੇ ਰਿਡੀਕਿਊਲ ਕੀਤਾ। ਸੋ ਮੈਂ ਸਮਝਦਾ ਵੀ ਅਸੀਂ ਇਹ ਦੌਰ 70ਵਿਆਂ ਦਾ ਹੈ, ਉਸ ਤੋਂ ਬਾਅਦ ਆਲਮੋਸਟ ਹਾਫ ਏ ਸੈਂਚੁਰੀ ਅਸੀਂ ਵੀ ਬਹੁਤ ਸਾਰੀਆਂ ਘਟਨਾਵਾਂ ਦੇ ਚਸ਼ਮਦੀਦ ਹੈ, ਔਰ ਅਸੀਂ ਉਹ ਦੇਖਿਆ ਕਿ ਵੀ ਐਨ ਜਦੋਂ ਪੀਕ ਦੇ ਉੱਤੇ ਗੱਲ ਹੁੰਦੀ ਹੈ, ਕਲਾਈਮੈਕਸ ਤੇ ਹੁੰਦੀ ਹੈ, ਔਰ ਇੱਕਦਮ ਐਂਟਾਈ ਕਲਾਈਮੈਕਸ ਹੋ ਜਾਂਦਾ ਹੈ। ਕਿਉਂਕਿ ਜਿਹੜੇ ਕਲਾਈਮੈਕਸ ਤੱਕ ਲਿਜਾਣ ਵੇਲੇ ਜਿਨ੍ਹਾਂ ਨੂੰ ਬਿਠਾਇਆ ਹੁੰਦਾ ਕਲਾਈਮੈਕਸ ਤੇ, ਉਹ ਅਕਲ ਦੇ ਅੰਨੇ ਹੁੰਦੇ ਨੇ, ਜਾਂ ਉਹਨਾਂ ਦੀ ਨੀਅਤ ਖੋਟੀ ਹੋ ਜਾਂਦੀ ਹੈ, ਜਾਂ ਉਹ ਭੰਬਲ ਭੂਸੇ 'ਚ ਪੈ ਜਾਂਦੇ ਨੇ। ਔਰ ਇਹੀ ਮੈਂ ਅੱਜ ਜਦੋਂ ਅੱਜ ਦੀ ਆਵਾਜ਼ ਪ੍ਰੋਗਰਾਮ 'ਚ ਮੇਰਾ ਟਾਕ ਸ਼ੋਅ ਹੁੰਦਾ ਹੈ ਬੁੱਧਵਾਰ 1 ਘੰਟੇ ਦਾ, ਔਰ ਉਹਦੇ 'ਚ ਵੀ ਮੈਂ ਕਿਹਾ ਸੀ, ਮੈਂ ਕਿਹਾ ਵੀ ਹਾਲਾਂ ਸਾਡੇ ਬਜ਼ੁਰਗਾਂ ਨੇ ਜਦੋਂ ਅਰਦਾਸ ਦੇ ਵਿੱਚ ਇਹ ਲਫ਼ਜ਼ ਸ਼ਾਮਲ ਕੀਤੇ, ਜਿਹੜੀ ਕਿ ਅਸੀਂ 2 ਵੇਲੇ ਰੱਬ ਤੋਂ ਕਰਦੇ ਹਾਂ ਕਿ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ, ਮੱਤ ਦਾ ਰਾਖਾ ਆਪ ਵਾਹਿਗੁਰੂ। ਅਸੀਂ ਮੰਗਦੇ ਹਾਂ ਰੱਬ ਤੋਂ, ਵਾਹਿਗੁਰੂ ਤੋਂ, ਗੁਰੂ ਤੋਂ ਕਿ ਸਾਡਾ ਮਨ ਨੀਵਾਂ ਹੋਏ। ਮਨ ਨੀਵਾਂ ਦਾ ਮਤਲਬ ਹੈ ਹਿਊਮਿਲਿਟੀ। ਔਰ ਇਹੀ ਗੱਲ ਗੁਰੂ ਨਾਨਕ ਸਾਹਿਬ ਨੇ ਬਾਣੀ ਦੇ ਵਿੱਚ ਫਰਮਾਈ ਕਿ ਜੇ ਇਨਸਾਨੀ ਗੁਣਾਂ ਨੂੰ ਉਹਦਾ ਮੰਥਨ ਕੀਤਾ ਜਾਏ, ਉਸ ਨੂੰ ਰਿੜਕਿਆ ਜਾਏ, ਤੇ ਜਿਹੜੇ ਗੁਣ ਇੱਕ ਮੱਖਣ ਵਾਂਗ ਆਣਗੇ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਜੇ ਤੁਸੀਂ ਤਤ ਕੱਢਣਾ, ਜਿਹਨੂੰ ਅਰਕ ਕੱਢਣਾ ਕਹਿੰਦੇ ਨੇ, ਅਰਕ ਕੱਢਣਾ, ਤੇ ਇਨਸਾਨੀ ਗੁਣਾਂ ਦਾ ਅਰਕ ਹੈ ਮਿਠਾਸ, ਤੁਹਾਡੇ ਬੋਲਾਂ ਦੇ ਵਿੱਚ ਮਿੱਠਤ, ਪਲੇਜ਼ੈਂਟਨੈਸ, ਨਿਮਰਤਾ। ਨਿਮਰਤਾ ਹੈ ਹਿਊਮਿਲਿਟੀ, ਆਜ਼ਜ਼ੀ। ਔਰ ਆਜ਼ਜ਼ੀ, ਨਿਮਰਤਾ ਹੰਕਾਰ ਦਾ ਆਪੋਜ਼ਿਟ ਹੈ, ਅਨਾਹ ਦਾ ਆਪੋਜ਼ਿਟ ਹੈ। ਹੰਕਾਰਿਆ ਸੋ ਮਾਰਿਆ। ਅਨਾਹ, ਹੰਕਾਰ, ਹਉਮੈ ਖਤਮ ਕਰਦੀ ਹੈ, ਔਰ ਆਜ਼ਜ਼ੀ ਤੁਹਾਨੂੰ ਰੱਬ ਨਾਲ ਵੀ ਜੋੜਦੀ ਹੈ। ਔਰ ਉਹ ਤੁਹਾਡੇ ਅੰਦਰ ਜਿਹੜਾ ਇਸ ਦੇ ਨਾਲ ਮਨ ਨੀਵਾਂ ਤਾਂ ਮੰਗਿਆ ਕਿ ਭਾਈ ਹੇ ਵਾਹਿਗੁਰੂ ਸਾਨੂੰ ਆਜ਼ਜ਼ੀ ਦਿਓ, ਹਿਊਮਿਲਿਟੀ ਦਿਓ, ਮੱਤ ਉੱਚੀ। ਔਰ ਸਰ ਕਪੂਰ ਸਿੰਘ ਜਦੋਂ ਇਹਨੂੰ ਟਰਾਂਸਲੇਟ ਕਰਦੇ ਸੀ, ਇੰਟੈਲੈਕਚੁਅਲ ਸਫਿਸਟੀਕੇਸ਼ਨ, ਕਿ ਇੰਟੈਲੈਕਟ ਜਿਹੜਾ ਹੈ ਉਹ ਇੰਟੈਲੈਕਟ ਇਕੱਲਾ ਇਹੀ ਨਹੀਂ, ਇੱਕ ਤਾਂ ਠੀਕ ਤੇ ਗਲਤ 'ਚ ਫੈਸਲਾ ਹੈ। ਇੰਟੈਲੈਕਟ ਉਹੀ ਹੈ ਜਿਹਨੂੰ ਤੁਸੀਂ ਫਾਰਸਾਈਟਡਨੈਸ ਕਹਿੰਦੇ ਹੋ, ਜਿਸ 'ਚ ਤੁਸੀਂ ਇੱਕ ਨਜ਼ਰ ਆ ਰਿਹਾ ਹੈ, ਇੱਕ ਜਿਹੜਾ ਨਜ਼ਰ ਨਹੀਂ ਆ ਰਿਹਾ। ਇੱਕ ਹੁੰਦਾ ਹੈ ਕਿ ਰਿਟਨ ਵਰਡਸ, ਇੱਕ ਹੈ ਅਨਰਿਟਨ ਵਰਡਸ, ਵਟ ਇਜ਼ ਸੈਡ, ਵਟ ਇਜ਼ ਨਾਟ ਸੈਡ, ਜਿਹਨੂੰ 10ਵੇਂ ਪਾਤਸ਼ਾਹ ਨੇ ਫਰਮਾਇਆ ਕਿ ਬੁੱਧ ਸੋ ਦੀਪਕ ਜਿਉਂ ਉਜਿਆਰੇ, ਕਿ ਸਿੱਖ ਦੀ ਅਕਲ, ਬੁੱਧੀ ਇਵੇਂ ਹੋਏ ਸ਼ਾਈਨਿੰਗ ਲਾਈਕ ਦਾ ਕੈਂਡਲ ਲਾਈਟ, ਜਿਵੇਂ ਦੀਵੇ ਦੀ ਰੋਸ਼ਨੀ ਹੁੰਦੀ ਹੈ, ਦੀਵੇ ਦੀ ਲਾਟ ਵਰਗੀ ਸ਼ਾਈਨਿੰਗ ਇੰਟੈਲੈਕਟ, ਕਿ ਤੁਸੀਂ ਦੇਖ ਸਕਦੇ ਹੋ ਦੁਸ਼ਮਣ ਦੇ ਸਾਹਮਣੇ ਬੈਠੇ ਹਾਂ। ਔਰ ਅਸੀਂ ਬਾਰ-ਬਾਰ, ਮੈਂ 47 ਦੇ ਦੌਰ ਨੂੰ ਇਸੇ ਲਈ ਮੈਂਸ਼ਨ ਕਰਦਾ ਕਿ ਉਹੀ ਵੇਲਾ, ਉਹਦੇ 'ਚ ਨਾ ਤਾਂ ਕੁਰਬਾਨੀਆਂ ਦੀ ਕਮੀ ਸੀ ਸਿੱਖਾਂ ਦੀ, ਜਿਵੇਂ ਕਪੂਰ ਸਿੰਘ ਕਹਿੰਦੇ ਨੇ ਵੀ ਸਿੱਖ ਤਾਂ ਛਾਲ ਮਾਰ ਕੇ ਫਾਂਸੀ ਦੇ ਤਖਤੇ ਤੇ ਚੜ੍ਹਨ ਲਈ ਤਿਆਰ ਹੀ ਰਹੇ ਨੇ ਹਮੇਸ਼ਾ। ਕਾਲਾ ਪਾਣੀ ਵੀ, ਜੇਲ੍ਹਾਂ ਵੀ ਭਰੀਆਂ ਹੋਈਆਂ ਸੀ, ਇੱਧਰ ਵੀ ਜੇਲ੍ਹਾਂ ਭਰੀਆਂ ਸੀ, ਤੋਪਾਂ ਦੇ ਅੱਗੇ ਵੀ ਖਲੋਣ ਵਾਲੇ ਸੀ, ਗੁਰੂ ਕੇ ਬਾਗ 'ਚ ਡਾਂਗਾ ਵੀ ਖਾਣ ਵਾਲੇ ਸੀ। ਫਿਰ ਕੀ ਨਹੀਂ ਸੀ ਜਦੋਂ 47 ਦਾ ਦੌਰ ਆਇਆ, ਜਦੋਂ ਔਰ ਤੀਸਰੀ ਅਸੀਂ ਧਿਰ ਸੀ ਟਰਾਂਸਫਰ ਆਫ ਪਾਵਰ ਦੇ ਵਿੱਚ, ਕਿਹੜੀ ਚੀਜ਼ ਨਹੀਂ ਸੀ? ਇੰਟੈਲੈਕਚੁਅਲ ਸਫਿਸਟੀਕੇਸ਼ਨ, ਉਹਦੀ ਕਮੀ। ਦੂਸਰੇ ਪਾਸੇ ਜਿਹੜੇ ਨੈਗੋਸ਼ੀਏਸ਼ਨ ਕਰ ਰਹੇ, ਇੱਕ ਪਾਸੇ ਅੰਗਰੇਜ਼ ਲੂਮੜ, ਦੂਜੇ ਪਾਸੇ ਜੇ ਲੀਡਰਸ਼ਿਪ ਦੇਖੀਏ, ਗਾਂਧੀ, ਨਹਿਰੂ, ਰਜਿੰਦਰ ਪ੍ਰਸਾਦ, ਪਟੇਲ, ਚਾਰੋਂ ਹੀ ਇੰਗਲੈਂਡ ਰਿਟਰਨਡ ਅਟਰਨੀ, ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾ ਟਾਪ ਅਟਰਨੀ, ਅੰਗਰੇਜ਼ ਘਾਗ ਉਹਨਾਂ ਨੇ ਦੇਣਾ, ਇੱਧਰ ਲੈਣਾ। ਤੇ ਸਾਡੇ ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ, ਗਿਆਨੀ ਕਰਤਾਰ ਸਿੰਘ, ਹੁਣ ਮੈਂ ਉਹਦੇ ਲਈ ਕੀ ਲਫ਼ਜ਼ ਕਵਾਂ ਕਿ ਉਸ ਸਾਰੀ ਖੇਡ ਨੂੰ, ਕਿਉਂਕਿ ਜਦੋਂ ਭਲਵਾਨ ਨਾਲ ਭਿੜਦਾ ਤੇ ਉਹ ਦਾ ਵੀ ਹੈ, ਉਹਦੀ ਟੈਕਨੀਕ ਨੂੰ ਹੀ ਦਾ ਕਹਿੰਦੇ ਨੇ ਕਿ ਭਾਈ ਉਹਨੂੰ ਕਿਵੇਂ, ਉਹਨੇ ਕੈਂਚੀ ਮਾਰਨੀ ਹੈ ਕਿ ਉਹਨੇ ਮੂੰਹ ਦੇ ਮੂੰਹ ਸੁੱਟਣਾ ਹੈ ਕਿ ਉਹਨੇ ਕੀ ਕਰਨਾ। ਉਹਦੇ 'ਚ ਤੁਹਾਡਾ ਸਰੀਰ ਔਰ ਤੁਹਾਡਾ ਰਿਆਜ਼, ਤੁਹਾਡਾ ਦਾ, ਤੁਹਾਡਾ ਉਸਤਾਦ ਕੌਣ ਹੈ, ਦੂਜੇ, ਇਹ ਸਾਰਾ ਡਿਪੈਂਡ ਕਰਦਾ। ਪਰ ਜਦੋਂ ਦਿਮਾਗ ਘੁਲਦੇ ਨੇ, ਜਦੋਂ ਇੰਟੈਲੈਕਟ ਦੀ ਗੱਲ ਹੁੰਦੀ ਹੈ, ਜਦੋਂ ਸਮਝੌਤੇ ਹੁੰਦੇ ਨੇ, ਕੱਲ੍ਹ ਹੀ ਅਸੀਂ ਜਦੋਂ ਜਾਰਜ ਸ਼ੁਲਟਸ ਦੀ ਗੱਲ ਕੀਤੀ ਕਿ ਕਿਵੇਂ ਉਹ ਇੱਕ ਜ਼ਬਰਦਸਤ ਸੈਕਟਰੀ ਆਫ ਸਟੇਟ ਸੀ, ਔਰ ਅਸੀਂ ਉਹਦਾ ਕੋਟ ਵੀ ਦਿੱਤਾ ਓਪੀਨੀਅਨ ਪੇਜ 'ਤੇ, ਜਿਹੜਾ ਅਸੀਂ ਵਾਸ਼ਿੰਗਟਨ ਪੋਸਟ ਉਹਨੇ ਆਪਣੇ 100th ਬਰਥਡੇ 'ਤੇ ਦਿੱਤਾ। ਸਾਡੇ ਇੱਕ ਪਾਕਿਸਤਾਨੀ ਵਿਊਅਰ ਨੇ, ਉਹਨੇ ਕਿਹਾ ਜੀ ਮੈਂ ਕਈ ਵਾਰ ਇਹ ਸੈਗਮੈਂਟ ਸੁਣਿਆ
ਕਿ ਕਿੰਨੀ ਕੀਮਤੀ ਗੱਲ ਉਹਨੇ ਕਿਹਾ ਟਰਸਟ। ਬਿਲਕੁਲ ਉਹ ਤੁਹਾਡੇ ਬਚਪਨ ਤੋਂ ਸ਼ੁਰੂ ਹੋ ਜਾਂਦਾ ਹੈ, ਘਰ ਤੋਂ, ਫੈਮਿਲੀ, ਲੋਕਰ, ਤੁਹਾਡਾ ਸਕੂਲ, ਕਾਲਜ, ਸਮਝੌਤੇ, ਟਰਸਟ ਦੇ ਉੱਤੇ ਗੱਲ ਖੜੀ। ਬਿਲਕੁਲ ਹੁਣ ਉਹ ਟਰਸਟ ਜਿਹੜਾ ਹੈ, ਜੇ ਤੁਸੀਂ ਸਿਰਫ ਸਿੰਪਲ ਉਹਨੂੰ ਇੱਕ ਟਰਸਟ ਰੱਖ ਕੇ ਆਪਣਾ ਆਪਾ ਕਿਸੇ ਦੇ ਹਵਾਲੇ ਕਰ ਦਿੰਦੇ ਹੋ, ਤੁਸੀਂ ਇਸ ਟਰਸਟ ਦੀ ਗਰਾਊਂਡ ਤੇ ਖਲੋ ਕੇ ਗੱਲਬਾਤ ਕਰਦੇ ਹੋ, ਪਰ ਤੁਸੀਂ ਆਪਣੇ ਹਿੱਤ ਵਿਚਾਰਦੇ ਹੋ, ਤੁਸੀਂ ਦੁਸ਼ਮਣ ਦੀ ਗੇਮ ਦੇਖਦੇ ਹੋ, ਤੁਸੀਂ ਖੱਬੇ ਸੱਜੇ ਨਿਕਲਣ ਦੀ ਕੋਸ਼ਿਸ਼ ਕਰਦੇ ਹੋ ਜੇ ਤੁਹਾਨੂੰ ਜਿਹੜਾ ਕੋਈ ਕਿਤੇ ਫਸਾਣਾ ਚਾਹੁੰਦਾ, ਔਰ ਇਨ ਦਾ ਐਂਡ ਤੁਸੀਂ ਜੋ ਗੋਲ ਰੱਖ ਕੇ ਤੁਰਦੇ ਹੋ, ਕੋਈ ਜ਼ਰੂਰੀ ਤਾਂ ਨਹੀਂ ਹੁੰਦੀ ਕਿ ਬੇਈਮਾਨੀ ਦੇ ਨਾਲ ਹੀ। ਹੁਣ ਇੱਕ ਪਾਸੇ ਗਾਂਧੀ, ਨਹਿਰੂ, ਉਹ ਕਿ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ। ਹੁਣ ਇਹ ਕਹਾਣੀ ਰਿਪੀਟ ਹੋ ਰਹੀ ਹੈ। ਮੈਂ ਇਸ ਲਈ ਇਸ ਨੂੰ ਵਾਰ-ਵਾਰ ਕਹਿ ਰਿਹਾ, ਇਹੀ ਅਸੀਂ ਧਰਮ ਯੁੱਧ ਮੋਰਚੇ ਦੇ ਦੌਰਾਨ ਜਿਹੜੇ 15-16 ਦੌਰ ਅਕਾਲੀ ਲੀਡਰਸ਼ਿਪ ਨੇ ਪਰਦੇ ਦੇ ਪਿੱਛੇ ਨੈਗੋਸ਼ੀਏਸ਼ਨ ਦੇ ਕੀਤੇ, ਜਿਹੜੀ ਇੱਕ ਵੱਡੀ ਟਰੈਚਰੀ ਸੀ ਮੂਵਮੈਂਟ ਦੇ ਨਾਲ, ਔਰ ਇਹੀ ਅਸੀਂ ਪੋਸਟ 84 ਜਦੋਂ ਘੱਲੂਘਾਰਾ ਵਰਤਾ ਦਿੱਤਾ ਜਾਂਦਾ ਹੈ ਔਰ ਲਾਈਨ ਖਿੱਚੀ ਜਾਂਦੀ ਹੈ, ਫਿਰ ਅਕਾਲੀ ਦਲ ਦਾ ਹਰਚੰਦ ਸਿੰਘ ਲੌਂਗੋਵਾਲ ਜਾ ਕੇ ਰਾਜੀਵ ਗਾਂਧੀ ਦੇ ਨਾਲ ਸਮਝੌਤਾ ਕਰਦਾ ਹੈ। ਹਾਲਾਂਕਿ 20 ਦਿਨਾਂ ਦੇ ਵਿੱਚ ਉਹਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈਂਦੇ ਨੇ, ਲੇਕਿਨ ਮਕਸਦ ਇਹ ਤਾਂ ਨਹੀਂ ਸੀ। ਇੱਕ ਮੂਵਮੈਂਟ ਜਿਹੜੀ ਇੱਕ ਪੀਕ ਤੇ ਗਈ ਔਰ ਇੱਕਦਮ ਜਿਹੜਾ ਉਸ ਦਾ ਡਾਊਨਫਾਲ ਸ਼ੁਰੂ ਹੋਇਆ, ਔਰ ਆਪਣੀ ਸਰਕਾਰ ਬਣਵਾ ਕੇ ਬਰਨਾਲਾ ਚੀਫ ਮਿਨਿਸਟਰ ਬਣਦਾ ਹੈ, ਰਿਬੈਰੋ ਨੂੰ ਸੱਦ ਕੇ ਆਪਣੇ ਮੁੰਡੇ ਮਾਰ ਰਹੇ ਨੇ ਪੰਜਾਬ ਦੇ ਵਿੱਚ। ਜੋ ਕੁਝ ਫਿਰ ਉਸ ਦੌਰ 'ਚ ਹੋਇਆ ਉਹਨੂੰ ਹੀ, ਜਦੋਂ ਫਿਰ ਕਾਂਗਰਸ ਦੀ ਹਕੂਮਤ 1992 'ਚ ਬਣਦੀ ਹੈ, ਉਹ ਉਸੇ ਨੂੰ ਹੀ ਜੋ ਕੁਝ ਬਰਨਾਲੇ ਨੇ ਕੀਤਾ ਸੀ ਰਿਬੈਰੋ ਰਾਹੀਂ, ਉਹਨੇ KP ਗਿੱਲ ਰਾਹੀਂ ਪੂਰਾ ਇੱਕ ਜਨਰੇਸ਼ਨ ਮਾਰ ਮੁਕਾਈ। ਔਰ ਹੁਣ ਵੀ ਜਦੋਂ ਅਸੀਂ ਬਿਲਕੁਲ ਸਪੋਰਟਿਵ ਲਾਈਨ ਰੱਖੀ, ਹੁਣ ਵੀ ਅਸੀਂ ਸਮਝਦੇ ਹਾਂ ਕਿ ਭਾਈ ਕੋਈ ਕਰਾਮਾਤ ਹੋ ਜਾਏ, ਕੋਈ ਕ੍ਰਿਸ਼ਮਾ ਹੋ ਜਾਏ, ਪਰ ਮੈਨੂੰ, ਕਿਉਂਕਿ ਮੈਂ ਸਮਝਦਾ ਕਿ ਵੀ ਇੱਕ ਇਮਾਨਦਾਰੀ ਨਾਲ ਜਿੱਥੇ ਅਸੀਂ ਇਸ ਸਾਰੀ ਪ੍ਰੋਸੈਸ ਦਾ ਹਿੱਸਾ ਵੀ ਹੈ, ਉੱਥੇ ਆਪਣੇ ਦਰਸ਼ਕਾਂ ਦੇ ਸਾਹਮਣੇ ਇਮਾਨਦਾਰ ਪਹੁੰਚ ਰੱਖਣੀ ਇਹ ਵੀ ਸਾਡਾ ਫਰਜ਼ ਹੈ। ਅਸੀਂ ਐਵੇਂ ਇੱਕ ਗੁੱਦੜ ਨੂੰ ਜਿਹੜਾ ਉਹ ਲਾਲ ਨਾ ਕਹੀ ਜਾਈਏ ਕਿ ਜੂਲ ਹੈ ਜੂਲ ਹੈ, ਫਿਰ ਅਸੀਂ ਵੀ ਉਸੇ 'ਚ ਟਰੈਪ 'ਚ ਹੋਵਾਂਗੇ ਕਿ ਜੀ ਫਿਰ ਧੋਖਾ ਹੋ ਗਿਆ। ਉਹ ਤਾਂ ਹੁਣ ਅਸੀਂ ਇਹੀ ਕਹੀ ਜਾਣਾ ਹਰ ਵਾਰੀ ਕਿ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ। ਹੁਣ ਇਹੀ ਵਰਤਾਰਾ ਨਜ਼ਰ ਆ ਰਿਹਾ। ਔਰ ਮੈਂ ਅੱਜ ਸੁਖਵਿੰਦਰ ਸਿੰਘ ਰਟੌਲ ਉਹਨਾਂ ਦਾ ਇੱਕ ਕਪਲੇਟ ਮੇਰੀਆਂ ਨਜ਼ਰਾਂ 'ਚੋਂ ਗੁਜ਼ਰਿਆ, ਕਿਉਂਕਿ ਜਿਸ ਅੰਦਾਜ਼ 'ਚ ਇਸ ਕਿਸਾਨ ਲੀਡਰਸ਼ਿਪ ਨੇ ਜਿਹੜੀ ਪਾਵਰ ਸੀ ਮੂਵਮੈਂਟ ਦੀ, ਯੂਥ, ਉਹਨਾਂ ਨੂੰ ਟ੍ਰੇਟਰ ਬਣਾਇਆ, ਉਹਨਾਂ ਨੂੰ ਮੁੱਖ ਧਾਰਾ ਤੋਂ ਵੱਖ ਕੀਤਾ, ਉਹਨਾਂ ਦੇ ਬਾਈਕਾਟ ਦਾ ਸੱਦਾ ਦਿੱਤਾ, ਤੇ ਜ਼ਾਹਰ ਹੈ ਕਿ ਫਿਰ ਕੀ ਉਹਨਾਂ ਨੇ ਕਿਹਾ ਕਿ ਕੀ ਕਰਨੀਆਂ ਲੋਥਾਂ ਬੋਲਣ ਜੋ ਹਰ ਥਾਂ ਬੋਲੀ ਸਰਕਾਰਾਂ ਦੀ, ਸੱਚ ਕਹਿਣਾ ਜੇ ਗੱਦਾਰੀ ਹੈ, ਮੇਰੀ ਕੌਮ ਨੂੰ ਲੋੜ ਗੱਦਾਰਾਂ ਦੀ। ਜੇ ਇਹੀ ਲਕਬ ਹੈ ਜਾਂ ਇਹਦੇ ਨਾਲ ਹੀ ਹੈ, ਠੀਕ ਹੈ, ਫਿਰ ਉਸ ਕਿਸਮ ਦੇ ਸੱਚ ਕਹਿਣ ਵਾਲੇ ਜਿਹੜੇ ਨੇ ਉਹ ਗਦਾਰ ਹੀ ਜਿਹੜੇ ਨੇ ਉਹ ਬੀੜੀ ਬੰਨੇ ਲਾ ਸਕਦੇ ਨੇ। ਔਰ ਜਦੋਂ ਅਸੀਂ ਅੱਜ ਇਹ ਕਰ ਰਹੇ ਹਾਂ ਕਿ ਭਾਈ ਹੁਣ ਕਿਸਾਨ ਮੋਰਚੇ ਦੀਆਂ ਪ੍ਰਾਪਤੀਆਂ ਕੀ ਨੇ ਔਰ ਅੱਗੋਂ, ਹੁਣ ਤਾਂ ਉਹਨਾਂ ਨੇ ਬਿਲਕੁਲ ਹੀ ਇੱਕ ਪਾਸੇ ਤੋਂ ਦੂਜੇ ਪਾਸੇ ਚਲੇ ਗਏ, ਪਰ ਜਿਸ ਕਿਸਮ ਦੇ ਪ੍ਰੋਗਰਾਮ ਵੀ ਦੇ ਰਹੇ ਨੇ, ਜਿਸ ਨਾਲ ਐਨਰਜੀ ਅੱਜ ਵੀ ਲੱਗ ਰਹੀ ਹੈ, ਅੱਜ ਵੀ ਹੁਣ ਇੱਕ ਮਹਾਂ ਪੰਚਾਇਤ ਜਗਰਾਵਾਂ ਦੇ ਨੇੜੇ ਹੋਣ ਜਾ ਰਹੀ ਹੈ, ਉਹਦੇ 'ਚ ਲੱਖਾਂ ਇਕੱਠੇ ਕਰ ਲੈਣਗੇ, ਫਿਰ ਪੰਜਾਬ 'ਚ ਵੀ ਉਵੇਂ ਹੀ ਜਾ ਰਿਹਾ। ਪੰਜਾਬ 'ਚੋਂ ਜੋ ਵੀ ਹੈ ਜਿਹੜਾ ਫੂਡ ਔਰ ਦੂਸਰੀਆਂ ਚੀਜ਼ਾਂ, ਔਰ ਉਵੇਂ ਹੀ ਐਨਰਜੀ ਉਵੇਂ ਹੀ ਲੱਗ ਰਹੀ ਹੈ, ਬਿਨਾਂ ਇਹ ਦੇਖਿਆ ਕਿ ਭਾਈ ਇਹ ਕੀ ਹੈ। ਔਰ ਮੋਦੀ ਨੇ ਅੱਜ ਜਿਵੇਂ ਪਹਿਲਾਂ ਉਹਨੇ ਰਾਜ ਸਭਾ ਦੇ ਵਿੱਚ ਡਿਫੈਂਡ ਕੀਤਾ, ਫਿਰ ਉਹਨੇ ਪਾਰਲੀਮੈਂਟ ਦੇ ਵਿੱਚ ਕੀਤਾ, ਉਹਨੇ ਕਿਹਾ ਜੀ ਬਿਲਕੁਲ ਇਹ ਪਤਾ ਹੀ ਨਹੀਂ ਹੈ ਕਿਸਾਨਾਂ ਨੂੰ ਕੀ ਹੈ, ਇਹ ਤਾਂ ਇਹ ਜਿਹੜੇ ਨੇ ਇਹ ਅੰਦੋਲਨ ਜੀਵੀ ਜਿਹੜੇ ਨੇ ਇਹ ਇਹਨਾਂ ਨੂੰ ਖਰਾਬ ਕਰ ਰਹੇ ਨੇ। ਉਹੀ ਆਰਗੂਮੈਂਟ ਕਿ ਜੀ ਇਹ ਤਾਂ ਅਸੀਂ ਤਾਂ ਪ੍ਰਾਈਵੇਟ ਸੈਕਟਰ 'ਚ ਦਿੱਤਾ ਹੈ, ਤੁਹਾਡੇ ਕੋਲ ਆਪਸ਼ਨ ਹੈ, ਉਹ ਅਸੀਂ ਬੰਦ ਥੋੜ੍ਹੀ ਕਰ ਰਹੇ ਹਾਂ ਮੰਡੀਆਂ ਜਾਂ ਦੂਜੀ। ਸੋ ਮਤਲਬ ਇਹ ਹੈ ਕਿ ਇਹੀ 26 ਜਨਵਰੀ ਤੋਂ ਪਹਿਲਾਂ ਜਿਹੜੇ ਬੜੇ ਜਿਹੜੇ ਨੇ ਉਹ ਕੌਸ਼ੀਅਸ ਤਰੀਕੇ ਦੇ ਨਾਲ ਪਹੁੰਚ ਅਪਣਾ ਰਹੇ ਸੀ, ਹੁਣ ਉਹਨਾਂ ਨੂੰ ਵੀ ਨਜ਼ਰ ਆ ਗਿਆ ਵੀ ਗੇਮ ਪੋਲੀਟੀਕਲ ਬਣ ਗਈ ਹੈ। ਮਹਾਂ ਪੰਚਾਇਤਾਂ 'ਚ ਪ੍ਰਿਯੰਕਾ ਗਾਂਧੀ ਵੀ ਐਡਰੈਸ ਕਰ ਰਹੀ ਸੀ ਔਰ ਸਰਕਾਰ, ਉਹ ਵੀ ਫਿਰ ਇਹਨੂੰ ਪੋਲੀਟੀਕਲ ਫਾਈਟ ਦੇ ਤੌਰ 'ਤੇ ਲੜਨਗੇ। ਔਰ ਜਿਹੜੀ ਸਾਡੇ ਲਈ ਪੋਲੀਟੀਕਲ ਫਾਈਟ ਸੀ ਪੰਜਾਬ ਦੀ ਆਈਡੈਂਟੀਟੀ ਦੀ, ਪੰਜਾਬ ਦੀ, ਉਹਨੂੰ ਜਿਹੜਾ ਕੱਟ ਕੇ ਇਸ ਜਾਲ ਕਿਸਮ ਦੇ ਲੋਕਾਂ ਨੇ ਜਿਹੜਾ ਉਹਨੂੰ ਹੀ ਪੰਥ ਦਾ ਦੁਸ਼ਮਣ ਬਣਾਇਆ। ਔਰ ਇਸ ਸਾਰੇ 'ਚੋਂ ਕਿਉਂਕਿ ਸ਼ਾਮ ਸਿੰਘ ਅਟਾਰੀ ਵਾਲੇ ਦੀ ਸ਼ਹਾਦਤ, ਉਹਨਾਂ ਦੀ ਮੈਂ ਲਾਈਫ ਦੀ ਡਿਟੇਲ 'ਚ ਨਹੀਂ ਜਾਵਾਂਗਾ, ਇੱਕ ਵੱਡਾ ਜਰਨੈਲ ਮਹਾਰਾਜਾ ਰਣਜੀਤ ਸਿੰਘ ਦਾ, ਔਰ ਇਹ ਇਕੱਲਾ ਜਰਨੈਲ ਹੀ ਨਹੀਂ, ਉਹਨਾਂ ਨੇ ਜਿਹੜੀਆਂ ਕੀ ਵਿਕਟਰੀਜ਼ ਸਿੱਖ ਰਾਜ ਦੀਆਂ
ਹੋਈਆਂ, ਉਹ ਭਾਵੇਂ ਪਿਸ਼ਾਵਰ ਤੇ ਸੀ, ਮੁਲਤਾਨ ਤੇ ਸੀ, ਕਸ਼ਮੀਰ ਤੇ ਸੀ, ਔਰ ਡੇਰਾ ਬੰਨੂ ਔਰ ਉਹ ਸਾਰਾ ਡੇਰਾ ਇਸਮਾਈਲ ਖਾਂ ਉਹਨਾਂ ਦੇ ਵਿੱਚ ਵੱਡਾ, ਔਰ ਸੈਕੰਡ ਜਨਰੇਸ਼ਨ ਉਹਨਾਂ ਦੇ ਪਿਤਾ ਸਰਦਾਰ ਨਿਹਾਲ ਸਿੰਘ ਅਟਾਰੀ ਵਾਲਾ। ਅਟਾਰੀ ਫਾਈਨਲ ਬਾਰਡਰ ਪੋਸਟ ਵੀ ਹੈ ਅੱਜ ਪਾਕਿਸਤਾਨ ਔਰ ਭਾਰਤ ਦੀ ਸਰਹੱਦ ਤੇ ਵਾਹਗਾ ਬਾਰਡਰ ਦੇ ਉੱਤੇ, ਔਰ ਉਹਨਾਂ ਦਾ ਉੱਚਾ ਘਰ 3 ਮੰਜ਼ਲਾ ਜਿਹੜਾ ਉਹਨਾਂ ਦੇ ਪਿਤਾ ਨਿਹਾਲ ਸਿੰਘ ਜਿਹੜੇ ਉਹ ਵੀ ਵੱਡੇ ਜਰਨੈਲ ਸੀ ਮਹਾਰਾਜਾ ਰਣਜੀਤ ਸਿੰਘ ਦੀ ਫੌਜ 'ਚ, ਔਰ ਵੱਡਾ ਘਰ ਨੂੰ ਅਸੀਂ ਅਟਾਰੀ ਕਹਿੰਦੇ ਹਾਂ ਜਿਨ੍ਹਾਂ ਦਾ ਚੁਬਾਰਾ ਹੋਏ, ਔਰ ਉਹਨਾਂ ਦੇ ਨਾਂ ਨਾਲ ਵੀ ਅਟਾਰੀ ਵਾਲਾ ਇਸੇ ਲਈ ਸੀ। ਲੇਕਿਨ ਇਹੀ ਨਹੀਂ ਕਿ ਉਹ ਇੱਕ ਬਹਾਦਰ ਜਰਨੈਲ ਸੀ, ਰਣਜੀਤ ਸਿੰਘ ਦੇ ਚੀਫ ਆਫ ਪ੍ਰੋਟੋਕਾਲ ਵੀ ਸੀ। ਜਦੋਂ ਵਿਲੀਅਮ ਬੈਂਟਿੰਗ ਆਉਂਦਾ ਹੈ, ਰੋਪੜ ਦੇ ਵਿੱਚ ਇਹਨਾਂ ਦੀ ਮੀਟਿੰਗ ਹੁੰਦੀ ਹੈ, ਉਸ ਤੋਂ ਪਹਿਲਾਂ ਸ਼ਿਮਲਾ 'ਚ ਹੁੰਦੀ ਹੈ। ਸੋ ਇੱਕ ਬਹੁਤ ਹੀ ਸੀਜ਼ਨਡ ਜਰਨਲ ਔਰ ਇੱਕ ਬਹੁਤ ਹੀ ਜਿਹੜਾ ਜਿਹਨੂੰ ਤੁਸੀਂ ਕਹੋ ਕਿ ਬੜਾ ਡੈਕਸਟਰਸ ਡਿਪਲੋਮੈਟ, ਔਰ ਇਹਦੇ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਪੋਤਾ ਕੰਵਰ ਨਿਹਾਲ ਸਿੰਘ, ਉਹਨਾਂ ਦਾ ਵਿਆਹ ਵੀ ਸ਼ਾਮ ਸਿੰਘ ਅਟਾਰੀ ਵਾਲੇ ਦੀ ਬੇਟੀ ਬੀਬੀ ਨਾਨਕੀ ਨਾਲ ਹੋਇਆ ਸੀ। ਲੇਕਿਨ ਜਦੋਂ ਅਸੀਂ ਗਦਾਰਾਂ ਦੀ ਗੱਲ ਕਰਦੇ ਹਾਂ ਕਿ ਸਭਰਾਵਾਂ ਦੀ ਜੰਗ 'ਚ ਜਦੋਂ ਕਿ ਉਹ ਫਾਈਨਲੀ ਉਤਰਦੇ ਨੇ, ਮਹਾਰਾਣੀ ਜਿੰਦਾ ਉਹਨਾਂ ਨੂੰ ਕਹਿੰਦੀ ਹੈ ਕਿ ਜੀ ਅੰਗਰੇਜ਼ਾਂ ਨੇ ਇਹ, ਹਾਲਾਂ ਉਹਨਾਂ ਨੂੰ ਪਤਾ ਸੀ ਕੀ ਚੱਲ ਰਿਹਾ, ਇਹ ਵੀ ਉਹਨਾਂ ਨੂੰ ਪਤਾ ਸੀ ਕਿ ਵੀ ਉਤਲੀ ਕਮਾਂਡ ਤਾਂ ਉਹਨਾਂ ਕੋਲ ਹੀ ਹੈ, ਲਾਲ ਸਿੰਘ ਤੇਜ ਸਿੰਘ। ਔਰ ਉਹਨਾਂ ਨੇ ਜਦੋਂ ਦੇਖਿਆ ਸ਼ਾਮ ਸਿੰਘ ਅਟਾਰੀ ਵਾਲਾ ਵੱਡਾ ਨਾਂ ਸੀ ਸਿੱਖ ਫੌਜ ਦੇ ਵਿੱਚ, ਸਭਰਾਵਾਂ ਦੀ ਜੰਗ 'ਚ ਇੱਕ ਉਤਸ਼ਾਹ ਸੀ, ਉਹਨੇ ਅਰਦਾਸ ਜਾਣ ਲੱਗੇ ਅਟਾਰੀ ਤੋਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਕੀਤੀ ਕਿ ਜਾਂ ਜਿੱਤ ਜਾਂ ਸ਼ਹੀਦੀ, ਹਾਰ ਕੇ ਵਾਪਸ ਨਹੀਂ ਮੁੜਨਾ। ਔਰ ਇਹੀ ਉਹਨਾਂ ਨੇ ਆਪਣੀ ਸਰਦਾਰਨੀ ਨੂੰ ਵੀ ਕਿਹਾ ਕਿ ਭਾਈ ਹੁਣ ਮੈਂ ਚੱਲਿਆ, ਜਾਂ ਜਿੱਤ ਕੇ ਆਵਾਂਗਾ ਅੰਗਰੇਜ਼ਾਂ ਨੂੰ ਪੰਜਾਬ ਦੀਆਂ ਹੱਦਾਂ ਤੋਂ ਬਾਹਰ ਕੱਢ ਕੇ, ਤੇ ਜਾਂ ਸ਼ਹੀਦੀ ਹੋਏਗੀ। ਔਰ ਉਹਨਾਂ ਨੇ ਜਿਵੇਂ ਜਿਸ ਕਿਸਮ ਦੀ ਬਹਾਦਰੀ ਉਸ ਦੇ ਨਾਲ ਉਸ ਲੜਾਈ ਦਾ ਪਾਸਾ ਪਲਟਿਆ, ਜਿਹਨੂੰ ਸ਼ਾਹ ਮੁਹੰਮਦ ਨੇ ਆਪਣੀ ਉਸ ਜੰਗਨਾਮੇ ਦੇ ਵਿੱਚ ਕਿਹਾ ਕਿ ਆਈਆਂ ਪਲਟਣਾ ਬੀੜ ਕੇ ਤੋਪਖਾਨੇ, ਅੱਗੋਂ ਸਿੰਘਾਂ ਨੇ ਪਾਸੜੇ ਮੋੜ ਸੁੱਟੇ, ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ, ਹੱਲੇ 3 ਫਰੰਗੀ ਦੇ ਤੋੜ ਸੁੱਟੇ, ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ ਬਨ ਸ਼ਸਤਰੀ ਜੋੜ ਵਿਛੋੜ ਸੁੱਟੇ, ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ। ਹੁਣ ਜਦੋਂ ਇਹ ਚੱਲ ਰਿਹਾ ਹੈ, ਜੰਗ ਪੀਕ ਦੇ ਉੱਤੇ ਹੈ, ਅੰਗਰੇਜ਼ਾਂ ਦੀਆਂ ਤੋਪਾਂ ਨਕਾਰਾਂ ਹੋ ਰਹੀਆਂ ਨੇ, ਐਨ ਉਸ ਵੇਲੇ ਜਿਹੜਾ ਉਹ ਉਹਨਾਂ ਦੇ ਜਿਹੜੇ ਤੋਪਚੀ ਨੇ ਸਿੱਖ ਫੌਜ ਦੇ, ਉਹ ਕਹਿੰਦੇ ਨੇ ਜੀ ਬਾਰੂਦ ਦੀ ਥਾਂ ਤੇ ਬੋਰੀਆਂ 'ਚੋਂ ਸਰੋਂ ਨਿਕਲ ਰਹੀ ਹੈ। ਕਿ ਉਹ ਜਰਨੈਲਾਂ ਨੇ ਬਾਰੂਦ ਤਾਂ ਕੀ ਦੇਣਾ ਸੀ, ਸਰੋਂ ਆ ਰਹੀ ਹੈ, ਤੋਪਾਂ ਤੁਹਾਡੀਆਂ ਸਾਇਲੈਂਟ। ਉਹਨਾਂ ਨੇ ਕਿਹਾ ਠੀਕ ਹੈ, ਤਲਵਾਰਾਂ ਸੂਤ ਲਓ, ਹੁਣ ਅਸੀਂ ਹੱਥੋਂ ਇੱਕ ਪਾਸੇ ਗੋਲੇ ਵੱਜ ਰਹੇ ਨੇ, ਦੂਸਰੇ ਪਾਸੇ ਤੁਸੀਂ ਤਲਵਾਰਾਂ ਨਾਲ ਲੜ ਰਹੇ ਹੋ। ਔਰ ਤੇਜਾ ਸਿੰਘ ਐਨ ਜਦੋਂ ਜੰਗ ਪੀਕ 'ਤੇ ਸੀ, ਉਹ ਵਾਪਸ ਜਿਹੜੀ ਉਹਦੀ ਕਮਾਂਡ ਦੀ ਫੌਜ ਸੀ ਉਹਨੂੰ ਲੈ ਕੇ ਰਿਟਰੀਟ ਕਰ ਜਾਂਦਾ, ਕਿਉਂਕਿ ਸਤਲੁਜ ਦੇ ਦੂਸਰੇ ਪਾਸੇ ਜੰਗ ਹੋ ਰਹੀ ਸੀ। ਜਾਂਦਾ ਜਾਂਦਾ ਉਹ ਬੇੜੀਆਂ ਦਾ ਪੁੱਲ ਵੀ ਤੋੜ ਜਾਂਦਾ ਤਾਂ ਕਿ ਉਹ ਵਾਪਸ ਹੀ ਨਾ ਮੁੜ ਸਕਣ, ਜੇ ਉਹਨਾਂ ਨੇ ਰਿਟਰੀਟ ਕਰਨਾ। ਔਰ ਉਸ ਸਾਰੇ ਨੂੰ ਸ਼ਾਹ ਮੁਹੰਮਦ ਨੇ ਕਿਹਾ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ, ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ, ਘੋੜੇ ਆਦਮੀ ਗੋਲੀਆਂ ਨਾਲ ਉੱਡਣ, ਹਾਥੀ ਢਹਿੰਦੇ ਸਣੇ ਅੰਬਾਰੀਆਂ ਨੇ, ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ। ਕਿ ਜਿਹੜੀ ਜਿੱਤੀ ਹੋਈ ਫੌਜ ਨੂੰ ਹਰਾ ਦਿੱਤਾ ਹੈ। ਸ਼ਾਮ ਸਿੰਘ ਅਟਾਰੀ ਵਾਲਾ ਜਿਹੜਾ ਚਿੱਟੇ ਘੋੜੇ ਤੇ ਸਵਾਰ, ਬਜ਼ੁਰਗ ਉਮਰ, ਚਿੱਟੇ ਹੀ ਕੱਪੜੇ, ਉਹ ਤਲਵਾਰ ਦੇ ਨਾਲ ਜਿਹੜਾ ਜੰਗ ਮਚਾਉਂਦਾ, ਦੁਸ਼ਮਣ ਦੀਆਂ ਸਫਾਂ 'ਚ ਜਾ ਵੜਦਾ। ਔਰ ਇਸ ਕਿਸਮ ਦੀ ਬਹਾਦਰੀ, ਔਰ ਇਹ ਸਾਡੇ ਬਜ਼ੁਰਗ ਦੱਸਦੇ ਸੀ ਕਿ ਅੰਗਰੇਜ਼ਾਂ ਦੇ ਪੀਰੀਅਡ 'ਚ ਜਦੋਂ ਵੀ ਉਹਨਾਂ ਦੀ ਕੋਈ ਫੌਜ ਦੀ ਵੱਡੀ ਟੁਕੜੀ ਅਟਾਰੀ ਪਿੰਡ ਦੇ ਕੋਲੋਂ ਲੰਘਦੀ ਸੀ ਤੇ ਤੋਪ ਦੀ ਸਲਾਮੀ ਦਿੰਦੇ ਸੀ, ਉਹ ਵੀ ਇਹ ਸਮਝਦੇ ਸੀ ਕਿ ਬਹੁਤ ਵੱਡਾ ਜਰਨੈਲ। ਹੁਣ ਅਸੀਂ ਸੈਲੀਬ੍ਰੇਟ ਕਰਦੇ ਹਾਂ, ਸਾਡੇ ਢਾਡੀ ਵੀ, ਕਵੀਸ਼ਰ ਵੀ ਉਹਨਾਂ ਦੀ ਵਾਰ ਗਾਉਂਦੇ ਨੇ, ਲੇਕਿਨ ਇਨ ਦਾ ਐਂਡ ਉਹੀ ਜਿਹਨੂੰ ਉਹਨੇ ਲਾਰਡ ਗੱਫ ਨੇ ਵੀ ਕਿਹਾ ਔਰ ਕਨਿੰਗਮ ਨੇ ਵੀ ਕਿਹਾ ਕਿ ਦਾ results of the Anglo-Sikh wars would have been be different if the community of lions wouldn't have been led by traitors। ਕਿ ਜੰਗ ਦੇ ਨਤੀਜੇ ਹੋਰ ਹੁੰਦੇ ਜੇ ਸ਼ੇਰਾਂ ਦੀ ਕੌਮ ਦੀ ਅਗਵਾਈ ਗੱਦਾਰ ਨਾ ਕਰ ਰਹੇ ਹੁੰਦੇ। ਔਰ ਅੱਜ ਉਹੀ ਕਹਾਣੀ ਮੈਨੂੰ ਲੱਗਦਾ ਹੈ ਦੁਹਰਾਈ ਜਾ ਰਹੀ ਹੈ। ਗੱਦਾਰ ਨੇ ਕਿ ਨਹੀਂ ਹੈ ਨੇ ਕਿ ਨਹੀਂ, ਇਹ ਤਾਂ ਡਿਬੇਟੇਬਲ ਹੋ ਸਕਦਾ ਹੈ, ਪਰ ਉਹਨਾਂ ਨੇ ਆਪਣੀ ਇਨਕੈਪੇਬਿਲਿਟੀ ਨਾਲ, ਆਪਣੇ
ਜਿਸ ਕਿਸਮ ਦਾ ਉਹਨਾਂ ਨੇ ਵਰਤਾਰਾ ਰੱਖਿਆ ਆਪਣੇ ਯੂਥ ਪ੍ਰਤੀ, ਨੌਜਵਾਨੀ ਪ੍ਰਤੀ, ਔਰ ਕਿਵੇਂ ਉਹਨਾਂ ਨੂੰ ਕੱਟਿਆ ਹੀ ਨਹੀਂ, ਦੁਸ਼ਮਣ ਦੇ ਹਵਾਲੇ ਕੀਤਾ। ਔਰ ਜਦੋਂ ਦੀਪ ਸਿੱਧੂ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਉਹ ਖੁਸ਼ੀਆਂ ਮਨਾਉਣ ਤੱਕ ਜਾਣ ਵਾਲੀ ਗੱਲ ਹੈ। ਔਰ ਹੁਣ ਕਿਸ ਪਾਸੇ ਇਹਨਾਂ ਨੇ ਟਕਰਾ ਦੇ ਤੇ ਉਹ એનર્ਜੀ ਵੇਸਟ ਕਰਨ ਤੇ ਲਾਇਆ ਹੋਇਆ ਹੈ। ਹੁਣ ਅੱਜ ਉਹਨਾਂ ਨੇ ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕੀਤਾ ਹੈ ਕਿ ਜੀ 12 ਫਰਵਰੀ ਤੋਂ ਰਾਜਸਥਾਨ ਦੇ ਸਾਰੇ ਟੋਲ ਪਲਾਜ਼ੇ ਬੰਦ ਕੀਤੇ ਜਾਣਗੇ। 14 ਫਰਵਰੀ ਨੂੰ ਪੁਲਵਾਮਾ ਦੇ ਸ਼ਹੀਦਾਂ ਦੀ ਯਾਦ 'ਚ ਦੇਸ਼ ਭਰ 'ਚ ਕੈਂਡਲ ਮਾਰਚ ਕੀਤਾ ਜਾਏਗਾ। ਹੁਣ ਤੁਸੀਂ ਦੇਖੋ ਕਿਹੜੇ ਪਾਸੇ ਨੂੰ ਇਹਨਾਂ 16 ਫਰਵਰੀ ਨੂੰ ਸਰ ਛੋਟੂ ਰਾਮ ਦੀ ਜਯੰਤੀ ਮੌਕੇ ਦੇਸ਼ ਭਰ 'ਚ ਇਕਜੁੱਟਤਾ ਦਿਖਾਣਗੇ ਕਿਸਾਨ। ਔਰ 18 ਫਰਵਰੀ ਨੂੰ 12 ਤੋਂ 4 ਵਜੇ ਤੱਕ ਦੇਸ਼ ਭਰ 'ਚ ਰੋਕੀਆਂ ਜਾਣਗੀਆਂ ਰੇਲਾਂ। ਹੁਣ ਆਹੀ ਕੰਮ ਰਹਿ ਗਿਆ ਕਿ ਭਾਈ ਇਸ ਪਾਸੇ ਤੁਸੀਂ ਲਾ ਦਿਓ। ਔਰ ਜਿਹੜਾ ਅਸਲੀ ਇਸ਼ੂ ਉਹ ਸਾਰਾ ਹੋਇਆ। ਔਰ ਇਹਦੇ 'ਚ ਕਿਸੇ ਨੇ ਅੱਜ ਸੋਸ਼ਲ ਮੀਡੀਆ 'ਤੇ ਰਿਡੀਕਿਊਲਿੰਗ ਲਾਈਨ ਵੀ ਦਿੱਤੀ ਹੋਈ ਸੀ ਕਿ ਵੀ ਆਗੂਆਂ ਦੇ ਪ੍ਰੋਗਰਾਮ ਕੀ ਸੀ, ਭਾਂਡੇ ਖੜਕਾਏ, ਵਰਤ ਰੱਖੇ, ਖੇਤੀ ਕਾਨੂੰਨ ਦੀਆਂ ਕਾਪੀਆਂ ਸਾੜੀਆਂ, ਤਿਰੰਗੇ ਨੂੰ ਸਲਾਮੀਆਂ ਦਿੱਤੀਆਂ, ਟਰੈਕਟਰ ਮਾਰਚ ਕੀਤਾ, ਮਹਿਲਾ ਕਿਸਾਨ ਦਿਵਸ ਮਨਾਇਆ, ਦਿੱਲੀ ਨੂੰ ਖੁਸ਼ ਕਰਨ ਵਾਸਤੇ ਉਹਨਾਂ ਦੇ ਦਿਵਸ ਮਨਾਏ ਜਿਵੇਂ ਸੁਭਾਸ਼ ਚੰਦਰ ਬੋਸ, ਗਾਂਧੀ ਦਿਵਸ, ਗਣਤੰਤਰ ਦਿਵਸ। ਕੋਈ ਵੀ ਐਸਾ ਕੰਮ ਨਹੀਂ ਕੀਤਾ ਜਿਸ ਨਾਲ ਦਿੱਲੀ ਤੇ ਦਬਾਅ ਪਵੇ। ਦਿੱਲੀ ਨੂੰ ਘੇਰਾ ਪਾ ਕੇ ਨਹੀਂ ਬੈਠੇ, ਸਗੋਂ ਇੱਕ ਸੜਕ ਤੇ ਬਿਠਾਇਆ। ਦਿੱਲੀ ਦੇ ਸਾਰੇ ਕੰਮ ਚੱਲ ਰਹੇ ਨੇ, ਰੱਤੀ ਮਾਸਾ ਵੀ ਦਿੱਲੀ ਨੂੰ ਤੰਗੀ ਨਹੀਂ। ਕੋਈ ਤੰਗੀ ਨਹੀਂ। ਤੇ ਉਹਨਾਂ ਕਿਹਾ ਵੀ ਸਿੱਖਾਂ ਨੇ ਕੀ ਕੀਤਾ? ਬਿਲਕੁਲ ਹੱਥੀਂ ਸੇਵਾ ਕੀਤੀ, ਜੀ, ਪਾਣੀ ਵਾਂਗ ਪੈਸਾ ਰੋੜਿਆ, ਤੰਗੀਆਂ ਝੱਲੀਆਂ, ਜਾਨਾਂ ਗਵਾਈਆਂ, ਬਿਲਕੁਲ ਡੰਡੇ ਖਾਧੇ, ਕੇਸ ਪਵਾਏ ਤੇ ਬਹੁਤ ਕੁਛ ਜਿਹੜਾ ਉਹ ਬਰਦਾਸ਼ਤ ਕੀਤਾ। ਜੀ। ਔਰ ਆਗੂਆਂ ਨੇ ਦਿੱਲੀ ਨਾਲ ਕੀ ਕੀਤਾ? ਨਾ ਵਪਾਰ, ਨਾ ਘਾਟਾ ਪਾਇਆ, ਨਾ ਕੋਈ ਸਿਆਸਤਦਾਨਾਂ ਨੂੰ ਖਤਰਾ ਖੜਾ ਕੀਤਾ, ਨਾ ਭਾਰਤੀ ਪ੍ਰਬੰਧ ਨੂੰ ਤੰਗੀ ਦਿੱਤੀ, ਨਾ ਕੋਈ ਭਾਰਤ ਦੀ ਏਕਤਾ ਅਖੰਡਤਾ ਨੂੰ ਖਤਰਾ ਕੀਤਾ। ਔਰ ਜਿਹੜੀਆਂ ਨੇ ਉਹਨੇ ਇਨ ਦਾ ਐਂਡ ਕਿਹਾ ਕਿ ਵੀ ਆਗੂਆਂ ਦੀਆਂ ਗਦਾਰੀਆਂ ਕੀ ਨੇ, ਪ੍ਰੋਗਰਾਮ ਦੇ ਕੇ ਮੁੱਕਰ ਗਏ। ਦਿੱਲੀ ਰਿੰਗ ਰੋਡ ਜਾਣ ਇਹਨਾਂ ਦਾ ਹੀ ਪ੍ਰੋਗਰਾਮ ਸੀ, ਨੌਜਵਾਨਾਂ ਨੇ ਤਾਂ ਉਹਨੂੰ ਫੋਲੋ ਕੀਤਾ। ਦਿੱਲੀ ਦੇ ਬਾਈਕਾਟ ਦਾ ਸੱਦਾ ਨਹੀਂ ਦਿੱਤਾ, ਸਗੋਂ ਆਗੂਆਂ ਨੇ ਜਿਹੜੇ ਸਿੱਖਾਂ ਦੇ ਬਾਈਕਾਟ ਦਾ ਹੀ ਸੱਦਾ ਦਿੱਤਾ। ਉਹਨਾਂ ਨੌਜਵਾਨਾਂ ਦਾ ਜੀ ਗਦਾਰ ਨੇ, ਇਹਨਾਂ ਦਾ ਬਾਈਕਾਟ ਕਰੋ। ਆਗੂਆਂ ਨੇ ਸਿੱਖਾਂ ਨੂੰ ਡੰਡੇ ਮਰਵਾਏ, ਜਿਵੇਂ ਆ ਕੇ ਪੈਰਲਲ ਕੈਂਪ ਤੇ ਉਹਨਾਂ ਨੇ ਅਟੈਕ ਕੀਤਾ। ਔਰ ਇਧਰੋਂ ਕਿਹਾ ਗਿਆ ਨਾ 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 ਇਹ ਪ੍ਰਸ਼ਾਸਨ ਔਰ ਇਹਨਾਂ ਦੇ ਵਿਚਕਾਰ ਹੈ, ਅਸੀਂ ਵਿੱਚ ਨਹੀਂ ਆਉਣਾ। ਸਿੱਖਾਂ ਨੂੰ ਜ਼ਲੀਲ ਕੀਤਾ, ਨਿਸ਼ਾਨ ਲਾਉਣ ਵਾਸਤੇ ਕਿਹਾ, ਨਿਹੰਗ ਸਿੰਘਾਂ ਨੂੰ ਜਾਣ ਵਾਸਤੇ ਕਿਹਾ, ਬੇਅੰਤੇ ਬੁੱਚੜ ਦੀਆਂ ਸਿਫਤਾਂ ਕੀਤੀਆਂ, ਲੋਕਾਂ ਦੇ ਪੁੱਤ ਠੰਡ, ਐਕਸੀਡੈਂਟ, ਆਤਮ ਹੱਤਿਆ 'ਚ ਮਰਵਾਏ, ਕਰੋੜਾਂ ਦਾ ਤੇਲ ਫੂਕ ਕੇ ਕਹਿੰਦੇ ਚਲੋ ਬਸ ਗੇੜੀ ਹੀ ਮਾਰਨੀ ਸੀ। ਔਰ ਇਸ ਨੂੰ ਉਹਨਾਂ ਨੇ ਅਲਟੀਮੇਟਲੀ ਕਿਹਾ ਵੀ ਪ੍ਰਾਪਤੀਆਂ ਕੀ ਨੇ ਆਗੂਆਂ ਦੀਆਂ? ਛਿੱਕੂ, 200 ਤੋਂ ਜ਼ਿਆਦਾ ਮੌਤਾਂ, ਮੁੰਡਿਆਂ ਨੂੰ ਜੇਲ੍ਹਾਂ ਤੇ UAPA ਦੇ ਪਰਚੇ, 200 ਤੋਂ ਜ਼ਿਆਦਾ ਰੁਲ ਰਹੇ ਨੇ ਬੱਚੇ, ਮਸ਼ੀਨਰੀ ਤੁੜਵਾਈਆਂ, ਨੌਜਵਾਨੀ ਬਾਹਰ, ਸਟੇਜਾਂ ਉੱਤੇ ਕਬਜ਼ਾ। ਹੁਣ ਇਹ ਕਿਉਂਕਿ ਇਹਦੇ 'ਚ ਮੈਂ ਕੋਈ ਇਹ ਨਹੀਂ ਹੈ ਕਿ ਕੋਈ ਪੈਸੀਮਿਸਟ ਅਪਰੋਚ ਰੱਖ ਰਹੇ ਹਾਂ, ਪਰ ਜੋ ਚੱਲ ਰਿਹਾ ਹੈ ਇਸ ਵੇਲੇ ਪਿਛਲੇ 2 ਦਿਨ ਤੋਂ ਖਾਸ ਤੌਰ ਤੇ ਸਾਨੂੰ ਉਸ ਤੇ ਵੀ ਅੱਖ ਰੱਖਣ ਦੀ ਲੋੜ ਹੈ। ਔਰ ਸਾਨੂੰ ਇਹ ਲੱਗਦਾ ਹੈ ਕਿ ਅੱਜ ਕਿਉਂਕਿ ਸ਼ਾਮ ਸਿੰਘ ਅਟਾਰੀ ਵਾਲੇ ਦਾ ਜਦੋਂ ਅਸੀਂ 175ਵਾਂ ਸ਼ਹੀਦੀ ਦਿਨ ਮਨਾ ਰਹੇ ਤੇ ਫਿਰ ਗੱਲ ਉਹੀ ਹੋ ਰਹੀ ਹੈ ਕਿ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਇਹ ਸੈਗਮੈਂਟ ਪਸੰਦ ਆਇਆ ਹੋਵੇਗਾ। ਸੋ ਇੱਥੇ ਲੈਣੇ ਬ੍ਰੇਕ। ਪੇਜ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ, ਸੱਚ, ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਔਰ ਦੁਨੀਆ ਭਰ ਦੇ ਵਿੱਚ TV 84 ਗੁਰੂ ਨਾਨਕ ਸਾਹਿਬ ਜੀ ਦੇ ਸਾਂਝੀਵਾਲਤਾ ਦੇ ਜਿਹੜੇ ਫਲਸਫੇ ਨੂੰ ਸਾਰੇ ਦੁਨੀਆ ਦੇ ਵਿੱਚ ਪ੍ਰਚਾਰ ਤੇ ਪ੍ਰਸਾਰਿਆ। ਸੋ TV 84 ਤੁਹਾਡੀ ਡੋਨੇਸ਼ਨ ਦੀ ਹੱਕਦਾਰ ਹੈ। ਸੋ TV 84 ਨੂੰ ਚਲਾਉਣ ਵਾਲੀ ਮਦਰ ਆਰਗੇਨਾਈਜੇਸ਼ਨ ਗਲੋਬਲ ਸਿੱਖ ਅਫੇਅਰਸ ਮੀਡੀਆ ਇੰਕ ਇੱਕ ਨਾਟ ਫॉर ਪ੍ਰੋਫਿਟ ਐਂਡ ਟੈਕਸ ਐਗਜ਼ੈਂਪਟ ਆਰਗੇਨਾਈਜੇਸ਼ਨ ਹੈ। ਸੋ ਇਸ ਨੂੰ ਦਿੱਤੀ ਗਈ ਤੁਹਾਡੇ ਦੁਆਰਾ ਇੱਕ ਜਿਹੜੀ ਪੈਨੀ ਹੈ ਉਹ ਟੈਕਸ ਡਿਟੈਕਟੇਬਲ ਹੈ। ਸੋ ਡੋਨੇਸ਼ਨ ਕਰਨ ਲਈ ਤੁਸੀਂ TV 84 ਦੀ ਐਪ ਤੇ ਜਾ ਕੇ ਜਾਂ ਫਿਰ tv84.tv ਤੇ ਜਾ ਕੇ ਡੋਨੇਸ਼ਨ ਦੇ ਬਟਨ ਨੂੰ ਫੋਲੋ ਕਰੋ। ਤੁਸੀਂ ਆਪਣੀ ਡੋਨੇਸ਼ਨ ਜਿਹੜੀ ਹੈਗੀ ਹੈ ਉਹ ਆਟੋ ਪੇ ਰਾਹੀਂ 1 ਟਾਈਮ ਪੇ ਕਰ ਸਕਦੇ ਹੋ, ਮੰਥਲੀ ਪੇ ਵੀ ਕਰ ਸਕਦੇ ਹੋ। ਤੁਸੀਂ ਡੋਨੇਟ ਕਰਨ ਲਈ ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ ਦੀ ਵਰਤੋਂ ਕਰ ਸਕਦੇ ਹੋ। ਸੋ ਤੁਸੀਂ TV 84 ਦੇ ਨਾਮ ਤੇ
ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ sport@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।